ਦੁਨੀਆ ਭਰ ਵਿੱਚ ਬੈਠੇ ਪੰਜਾਬੀਆਂ ਨੂੰ ਅਹਿਮਦ ਰਜ਼ਾ ਵੱਲੋਂ ਸਲਾਮ, ਸਤਿ ਸ੍ਰੀ ਅਕਾਲ ਔਰ ਨਮਸਕਾਰ। ਅੱਜ ਦੀ ਪੰਜਾਬੀ ਬੈਠਕ ਦੇ ਖਾਸ ਮਹਿਮਾਨ ਲੰਡਨ ਯੂਕੇ ਤੋਂ ਸਾਡੇ ਨਾਲ ਜੁੜੇ ਹਨ ਔਰ ਇਹ ਨੌਜਵਾਨ ਪੰਜਾਬੀ ਮੀਡੀਆ ਦੇ ਨਾਲ ਜੁੜੇ ਹੋਏ ਹਨ। ਇੰਡੀਆ ਦੇ ਵਿੱਚ ਜਿਹੜੀ ਕਿਸਾਨ ਲਹਿਰ ਚੱਲ ਰਹੀ ਹੈ ਉਸ 'ਤੇ ਖਾਸ ਨਜ਼ਰ ਇਹਨਾਂ ਦੀ ਗਈ ਔਰ ਇਹਨਾਂ ਨੇ ਉਹ ਮਾਈਂਡਸੈਟ ਜਿਸ ਨੂੰ ਮੋਦੀ ਮੀਡੀਆ, ਖਾਸ ਕਰ ਜਿਸ ਨੂੰ ਕਿਹਾ ਜਾਂਦਾ ਕਿ ਨੈਸ਼ਨਲ ਮੀਡੀਆ, ਉਸ ਦਾ ਬੜਾ ਹੱਦ ਤੱਕ ਉਸ ਦਾ ਸਾਹਮਣਾ ਕੀਤਾ ਹੈ ਔਰ ਆਪਣੀ ਵੀਡੀਓਜ਼ ਰਾਹੀਂ ਉੱਥੇ ਯੂਕੇ ਦੇ ਵਿੱਚ ਬੈਠੇ ਹੋਏ ਬਹੁਤ ਸਾਰੇ ਲੋਕਾਂ ਨੂੰ ਜਿਹੜਾ ਸੱਚ ਸੀ ਉਹ ਸਾਹਮਣੇ ਲੈ ਕੇ ਆਏ। ਇਹਨਾਂ ਦੀ ਕੰਟਰੀਬਿਊਸ਼ਨ ਨੂੰ ਸਲੂਟ ਹੈ ਕਿ ਇੰਗਲੈਂਡ ਦੇ ਵਿੱਚ ਬਹਿ ਕੇ ਕਿਸ ਹੱਦ ਤੱਕ ਉਹਨਾਂ ਨੂੰ ਆਪਣੀ ਪੰਜਾਬੀਅਤ ਨਾਲ ਪਿਆਰ ਹੈ, ਆਪਣੇ ਪੰਜਾਬੀ ਕਿਸਾਨਾਂ ਨਾਲ ਪਿਆਰ ਹੈ। ਮੇਰੀ ਮੁਰਾਦ ਹੈ ਉਸ ਨੌਜਵਾਨ ਤੋਂ ਦਿਲਜੀਤ ਸਿੰਘ ਜੀਤ ਜੀ। ਦਿਲਜੀਤ ਸਿੰਘ ਜੀਤ ਜੀ ਇੱਕ ਚੈਨਲ ਵੀ ਲੈ ਕੇ ਚੱਲ ਰਹੇ ਹਨ, YouTube ਤੇ ਵੀ ਹੈ ਔਰ ਫੇਸਬੁੱਕ ਤੇ ਵੀ ਹੈ ਔਰ ਉਸ ਨੂੰ ਅੱਗੇ ਬੜੇ ਸੋਹਣੇ ਤਰੀਕੇ ਨਾਲ ਵਧਾ ਵੀ ਰਹੇ ਹਨ ਔਰ ਅਸੀਂ ਆਸ ਕਰਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਚੈਨਲ ਪੰਜਾਬੀ ਦਾ ਇੱਕ ਨੁਮਾਇੰਦਾ ਚੈਨਲ ਹੋਏਗਾ। ਪ੍ਰਾਈਡ ਪੰਜਾਬ ਟੀਵੀ ਉਸ ਦਾ ਨਾਂ ਹੈ। ਇਸ ਤੋਂ ਪਹਿਲੇ ਕਿ ਮੈਂ ਉਹਨਾਂ ਦੇ ਬਾਰੇ ਮਜ਼ੀਦ ਕੁਝ ਦੱਸਾਂ, ਉਹ ਅਸੀਂ ਕਿਉਂ ਨਾ ਉਹਨਾਂ ਤੋਂ ਪੁੱਛੀਏ ਤੇ ਸਾਰੇ ਉਹਨਾਂ ਨੂੰ ਮਿਲ ਕੇ ਵੈਲਕਮ ਕਰੀਏ। ਵੈਲਕਮ ਦਿਲਜੀਤ ਸਿੰਘ ਜੀਤ ਜੀ। ਲਹਿੰਦੇ ਪੰਜਾਬ ਦੇ ਸਾਰੇ ਹੀ ਪੰਜਾਬੀ ਭਾਈਚਾਰੇ ਨੂੰ ਮੇਰੇ ਵੱਲੋਂ ਯਾਨੀ ਕਿ ਦਲਜੀਤ ਸਿੰਘ ਵੱਲੋਂ ਬਹੁਤ ਹੀ ਨਿੱਘੀ ਜੀ ਆਇਆਂ ਨੂੰ ਤਹਿ ਦਿਲੋਂ ਧੰਨਵਾਦੀ ਹਾਂ ਮੈਂ ਤੁਹਾਡਾ ਕਿ ਤੁਸੀਂ ਪੰਜਾਬੀ ਦੇ ਨਾਲ ਜੁੜੇ ਹੋਏ ਹੋ। ਸਤਿ ਸ਼੍ਰੀ ਅਕਾਲ ਤੇ ਅਸਲਾਮ ਵਾਲੇਕੁਮ ਕਹਿਣਾ ਮੈਂ ਤੁਹਾਨੂੰ। ਬੜਾ ਮੋਹ ਹੈ ਜੀ ਸਾਡਾ ਦੋਨਾਂ ਪੰਜਾਬਾਂ ਦਾ। ਸ਼ਾਇਦ 1947 ਦੇ ਵਿੱਚ ਇਹ ਵੰਡ ਤਾਂ ਹੋ ਗਈ ਪਰ ਸਾਡੇ ਦਿਲ ਅੱਜ ਵੀ ਜੁੜੇ ਹੋਏ ਨੇ। ਬੇਸ਼ੱਕ ਸਾਨੂੰ ਲੜਾਉਣ ਵਾਲੇ ਬਹੁਤ ਨੇ। ਜੇ ਆਪਾਂ ਗੱਲ ਕਰੀਏ ਜਿਵੇਂ ਅਹਿਮਦ ਭਾਜੀ ਨੇ ਹੁਣੇ ਗੱਲ ਜਿਹੜੀ ਆ ਕਹਿ ਹੀ ਦਿੱਤੀ ਹੈ ਕਿ ਮੀਡੀਆ ਇੱਕ ਐਸਾ ਰੋਲ ਨਿਭਾ ਰਿਹਾ ਜਿਹਦੇ ਨਾਲ ਪਾੜਾ ਵੀ ਪਿਆ, ਉਹ ਪੈ ਵੀ ਰਿਹਾ, ਇਹ ਸਾਰਾ ਕੁਝ ਹੋ ਰਿਹਾ। ਅਹਿਮਦ ਭਾਜੀ ਮੈਂ ਤੁਹਾਡਾ ਵੀ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਸਾਨੂੰ ਨਾਚੀਜ਼ ਲੋਕਾਂ ਨੂੰ ਜਿਹੜਾ ਹੈ ਉਹ ਲੈ ਕੇ ਆਉਣੇ ਹੋ ਸਾਡੇ ਵਰਗਿਆਂ ਨੂੰ, ਤੇ ਅੱਜ ਮੈਨੂੰ ਵੀ ਤੁਸੀਂ ਮੌਕਾ ਦਿੱਤਾ, ਬਹੁਤ ਮੈਂ ਤੁਹਾਡਾ ਵੀ ਧੰਨਵਾਦ ਕਰਦਾ। ਬਹੁਤ ਧੰਨਵਾਦ ਤੁਹਾਡਾ ਜੀ। ਤੇ ਖਾਸ ਦਿਲੀ ਮੈਨੂੰ ਖੁਸ਼ੀ ਹੋ ਰਹੀ ਤੁਹਾਡੇ ਨਾਲ ਗੱਲ ਕਰਕੇ ਔਰ ਉਸ ਦੇ ਪਿੱਛੇ ਮਕਸਦ ਇੱਕ ਹੀ ਹੈ ਕਿ ਸਾਡੀ ਯੂਥ, ਖਾਸ ਕਰ ਜਿਹੜੀ ਪੰਜਾਬੀ ਯੂਥ ਹੈ, ਇਹ ਆਪਣੇ ਪੰਜਾਬੀ ਇਤਿਹਾਸ ਤੋਂ ਬਹੁਤ ਦੂਰ ਹੈ, ਆਪਣੀ ਪੰਜਾਬੀ ਹਿਸਟਰੀ ਤੋਂ ਬਹੁਤ ਦੂਰ ਹਨ ਲੋਕ। ਇਹ ਨਹੀਂ ਕਿ ਟੋਟਲੀ ਅਸੀਂ ਉਹ ਕਹੀਏ, ਲੇਕਿਨ ਜਿਵੇਂ ਬਾਕੀ ਕੌਮਾਂ ਦੇ ਲੋਕ ਆਪਣੇ ਕੌਮੀਤੀ ਤੇ ਸ਼ਖਸ ਨੂੰ, ਆਪਣੀ ਆਈਡੈਂਟੀਟੀ ਨੂੰ ਲੈ ਕੇ ਅੱਗੇ ਚੱਲਦੇ ਨੇ, ਉਹ ਚਾਹੇ ਚੜ੍ਹਦਾ ਪੰਜਾਬ ਹੋਵੇ ਚਾਹੇ ਲਹਿੰਦਾ ਪੰਜਾਬ ਹੋਵੇ, ਉਹਦੀ ਸੂਰਤ ਹਾਲ ਦੁਨੀਆ ਤੋਂ ਥੋੜ੍ਹੀ ਜਿਹੀ ਬਦਲਦੀ ਹੈ। ਤੇ ਤੁਹਾਡੇ ਅੰਦਰ ਇਹ ਕਿਸ ਤਰੀਕੇ ਦੇ ਨਾਲ ਇਹ ਸ਼ੌਰ, ਇਹ ਆਈਡੈਂਟੀਟੀ ਦਾ ਜਿਹੜਾ ਹੈ ਕਿ ਜਿਹੜੇ ਤੁਹਾਨੂੰ ਇਹ ਚੀਜ਼ ਅਪੀਲ ਕੀਤੀ ਕਿ ਮੈਂ ਆਪਣੀ ਪੰਜਾਬੀਅਤ ਦੀ ਗੱਲ ਕਰਾਂ ਔਰ ਠੋਕ ਵਜਾ ਕੇ ਕਰਾਂ, ਇਹਦੇ ਬਾਰੇ ਕੁਝ ਦੱਸੋ, ਫਿਰ ਅਸੀਂ ਤੁਹਾਡੇ ਤੋਂ ਅਗਲੇ ਕੁਝ ਸਵਾਲ ਕਰਦੇ ਹਾਂ। ਭਾਜੀ ਇਹਦਾ ਸਭ ਤੋਂ ਵੱਡਾ ਜਿਹੜਾ ਕਾਰਨ ਹੈਗਾ ਵਿਦੇਸ਼ ਦੀ ਧਰਤੀ ਦੇ ਉੱਤੇ ਆ ਕੇ ਰਹਿਣਾ, ਇੱਥੇ ਆਪਣਾ ਰਹਿਣ ਬਸੇਰਾ ਕਰਨਾ। ਤੇ ਜਦੋਂ ਇਹਨਾਂ ਮੁਲਕਾਂ 'ਚ ਆ ਕੇ ਦੇਖਦੇ ਹਾਂ, ਜੇ ਹੁਣ ਫੋਰ ਐਗਜ਼ਾਮਪਲ ਆਪਾਂ ਗੱਲ ਕਰ ਲਈਏ ਇੰਗਲੈਂਡ ਦੀ, ਤਾਂ ਇੱਥੇ ਆਪਾਂ ਜਦੋਂ ਦੇਖਦੇ ਹਾਂ ਲੋਕਾਂ ਨੂੰ, ਜਿਹੜੇ ਇੱਥੋਂ ਦੇ ਵਸਨੀਕ ਨੇ, ਜਿਹੜੇ ਇੱਥੋਂ ਦੇ ਰਹਿਣ ਵਾਲੇ ਲੋਕ ਨੇ, ਉਹ ਆਪਣੀ ਬੋਲੀ ਦੇ ਨਾਲ ਬੜਾ ਤੇਹ ਕਰਦੇ। ਉਹ ਇੰਗਲਿਸ਼ ਦੀ ਗੱਲ ਹੋਵੇ ਜਾਂ ਫਿਰ ਉਹਨਾਂ ਦੀ ਕੋਈ ਵੀ ਬੋਲੀ ਹੋਵੇ। ਮੈਂ ਯੂਰਪ ਦੇ ਵਿੱਚ ਵੀ ਕਾਫੀ ਸਮਾਂ ਜਿਹੜਾ ਗੁਜ਼ਾਰਿਆ, ਸੋ ਜਰਮਨ ਦੇ ਵਿੱਚ ਜਦੋਂ ਆਪਾਂ ਦੇਖਦੇ ਹਾਂ ਤੇ ਉਹ ਜਰਮਨ ਲੋਕ ਆਪਣੀ ਬੋਲੀ ਨੂੰ ਬੜਾ ਪਿਆਰ ਕਰਦੇ ਆ। ਫਰਾਂਸ ਵਾਲੇ ਜਿਹੜੇ ਨੇ ਉਹ ਫ੍ਰੈਂਚ ਨੂੰ ਬੜਾ ਪਿਆਰ ਕਰਦੇ ਆ, ਇਟਲੀ ਵਾਲੇ ਇਟਾਲੀਅਨ ਨੂੰ ਪਿਆਰ ਕਰਦੇ ਆ। ਪਰ ਸਾਡੇ ਲੋਕਾਂ ਦੇ ਵਿੱਚ ਇੱਕ ਬੜੀ ਵੱਡੀ ਕਮੀ ਜਿਹੜੀ ਹੈ ਉਹ ਇਹ ਆ ਗਈ ਕਿ ਅਸੀਂ ਦੂਸਰੀਆਂ ਬੋਲੀਆਂ ਜਿਹੜੀਆਂ ਅਪਣਾ ਲਈਆਂ ਤੇ ਆਪਣੀ ਪੰਜਾਬੀ ਬੋਲਣ ਲੱਗਿਆ ਸ਼ਰਮ ਮਹਿਸੂਸ ਕਰਨ ਲੱਗ ਪਏ ਆ। ਸੋ ਸਾਡਾ ਮੁੱਖ ਮਕਸਦ ਜਿਹੜਾ ਤੁਸੀਂ ਗੱਲ ਕੀਤੀ ਹੈ ਕਿ ਪ੍ਰਾਈਡ ਪੰਜਾਬ ਟੀਵੀ ਆਪਾਂ ਜਿਹੜਾ ਸ਼ੁਰੂ ਕੀਤਾ, ਉਹ ਪੰਜਾਬੀ ਨੂੰ ਸਮਰਪਿਤ ਹੀ ਹੈ। ਉਹਦੇ ਵਿੱਚ ਪੰਜਾਬੀ ਇਹ ਨਹੀਂ ਕਿ ਚੜ੍ਹਦੇ ਪੰਜਾਬ ਦੀ, ਸਾਡਾ ਸਾਰਾ ਪੰਜਾਬ ਜਿਹੜਾ ਹੈਗਾ ਉਹ ਪ੍ਰਾਈਡ ਪੰਜਾਬ ਟੀਵੀ ਦੇ ਉੱਤੇ ਅਸੀਂ ਇਕੱਠਿਆਂ ਕਰਾਂਗੇ ਉਹਨੂੰ। ਹਰ ਚੀਜ਼ ਜਿਹੜੀ ਹੈ ਉਹ ਪੰਜਾਬੀ ਦੇ ਵਿੱਚ ਹੋਏਗੀ, ਪੰਜਾਬੀ ਸਾਰਾ ਕੁਝ ਆਪਾਂ ਕਰਨਾ ਹੈ। ਸੋ ਆਪਾਂ ਵਿਦੇਸ਼ ਦੇ ਵਿੱਚ ਰਹਿ ਕੇ ਪੰਜਾਬੀ ਬੋਲਣ ਦੇ ਵਿੱਚ ਮਾਣ ਮਹਿਸੂਸ ਕਰਦੇ ਹਾਂ। ਤੇ ਇੱਕ ਮੈਂ ਤੁਹਾਨੂੰ ਹੋਰ ਬੜੀ ਵਧੀਆ ਗੱਲ ਦੱਸਦਾ, ਇੰਗਲੈਂਡ ਦੇ ਵਿੱਚ ਸਾਡੇ ਬਹੁਤ ਸਾਰੇ ਪਾਕਿਸਤਾਨੀ ਭਰਾ ਵੀ ਰਹਿੰਦੇ ਆ ਤੇ ਇਧਰੋਂ ਪੰਜਾਬ ਦੇ ਚੜ੍ਹਦੇ ਪੰਜਾਬ, ਲਹਿੰਦੇ ਪੰਜਾਬ ਦੀ ਮੈਂ ਗੱਲ ਕਰਦਾ। ਸੋ ਜਦੋਂ ਆਪਾਂ ਆਪਸ ਦੇ ਵਿੱਚ ਮਿਲਦੇ ਹਾਂ ਤਾਂ ਇੱਕ ਬੜਾ ਮੋਹ ਪੈਦਾ ਹੁੰਦਾ ਤੇ ਅਸੀਂ ਪੰਜਾਬੀ ਜ਼ੁਬਾਨ ਦੇ ਵਿੱਚ ਹੀ ਗੱਲਬਾਤ ਕਰਦੇ ਹਾਂ। ਤੇ ਜਿਹੜੇ ਪਾਕਿਸਤਾਨ ਦੇ ਵਿੱਚ ਰਹਿ ਰਹੇ ਨੇ ਜਾਂ ਫਿਰ ਇੱਧਰ ਚੜ੍ਹਦੇ ਪੰਜਾਬ ਭਾਰਤ ਵਾਲੇ ਪਾਸੇ ਰਹਿ ਰਹੇ ਆ, ਸੋ ਉਹ ਕਿਤੇ ਨਾ ਕਿਤੇ ਦੂਜੀਆਂ ਭਾਸ਼ਾਵਾਂ ਵੱਲ ਜਿਹੜਾ ਅਟਰੈਕਟ ਹੋ ਗਏ, ਆਕਰਸ਼ਿਤ ਹੋ ਗਏ ਆਪਾਂ ਕਹਿ ਲਈਏ। ਤੇ ਇਹ ਬਾਹਰ ਆ ਕੇ ਸਾਨੂੰ ਅਸਲ ਜਿਹੜਾ ਮੋਹ ਹੈ ਉਹ ਪੰਜਾਬੀ ਦਾ ਪਤਾ ਲੱਗਦਾ। ਜੀ ਬਹੁਤ ਸ਼ੁਕਰੀਆ ਦਲਜੀਤ ਜੀ। ਕੁਝ ਆਪਣੇ ਬਾਰੇ ਦੱਸੋ ਕਿ ਕਦੋਂ ਜਾਣਾ ਹੋਇਆ ਯੂਰਪ ਦੇ ਵਿੱਚ, ਖਾਸ ਕਰ ਜਿਵੇਂ ਤੁਸੀਂ ਪਹਿਲੇ ਦੱਸ ਰਹੇ ਹੋ, ਹੁਣ ਦੱਸ ਰਹੇ ਹੋ ਕਿ ਤੁਸੀਂ ਯੂਕੇ ਦੇ ਵਿੱਚ ਰਹਿ ਰਹੇ ਹੋ, ਇਹ ਕਦੋਂ ਜਾਣਾ ਹੋਇਆ? ਤੇ ਇਹ ਜਿਹੜਾ ਖਿਆਲ ਪ੍ਰਾਈਡ ਟੀਵੀ ਦਾ, ਪ੍ਰਾਈਡ ਪੰਜਾਬ ਟੀਵੀ ਦਾ, ਇਹ ਜਿਸ ਤਰ੍ਹਾਂ ਤੁਸੀਂ ਥੋੜਾ ਜਿਹਾ ਪਾਇਆ ਹੈ, ਇਹਦੇ ਤੇ ਕੁਝ ਚਾਨਣ ਮਜ਼ੀਦ ਪਾਓ ਕਿ ਆਇਆ ਇਹਦੀ ਉੱਥੇ ਲੋੜ ਕਿਸ ਤਰੀਕੇ ਨਾਲ ਤੁਹਾਨੂੰ ਮਹਿਸੂਸ ਹੋਈ? ਬਹੁਤ ਸਮਾਂ ਜੀ ਮੈਂ ਇਟਲੀ ਦੇ ਵਿੱਚ ਗੁਜ਼ਾਰਿਆ, ਉਸ ਤੋਂ ਬਾਅਦ ਨੀਦਰਲੈਂਡ, ਹੋਲੈਂਡ ਜਿਹੜਾ ਹੈ ਉੱਥੇ ਸਮਾਂ ਜਿਹੜਾ ਹੈ ਆਪਣਾ ਬਿਤਾਇਆ, ਤੇ ਅਖੀਰ ਇੰਗਲੈਂਡ ਦੇ ਵਿੱਚ ਇਸ ਕਰਕੇ ਆ ਗਏ ਕਿਉਂਕਿ ਸਾਡਾ ਪੰਜਾਬੀ ਭਾਈਚਾਰਾ, ਅਖੀਰ ਫਿਰ ਗੱਲ ਮੋਹ ਦੀ ਆ ਜਾਂਦੀ ਹੈ ਆਪਣੇ ਭਾਈਚਾਰੇ ਦੇ ਨਾਲ।
ਸੋ ਵੱਡੇ ਪੱਧਰ ਦੇ ਉੱਤੇ ਸਾਡੇ ਪੰਜਾਬੀ ਰਹਿੰਦੇ ਨੇ ਇੱਥੇ, ਇਸ ਕਰਕੇ ਅਸੀਂ ਇਸ ਕੰਟਰੀ ਦੇ ਵਿੱਚ, ਇਸ ਦੇਸ਼ ਦੇ ਵਿੱਚ ਆ ਗਏ ਆ, ਇੱਥੇ ਹੁਣ ਰਹਿਣ ਲੱਗ ਪਏ, ਰਹਿਣ ਬਸੇਰਾ ਆਪਣਾ ਕਰ ਲਿਆ। ਤੇ ਪਹਿਲਾਂ ਮੈਂ ਬਹੁਤ ਸਾਰੇ ਜਿਹੜੇ ਟੀਵੀ ਚੈਨਲ ਨੇ, ਤਕਰੀਬਨ ਯੂਕੇ ਦੇ ਵਿੱਚ ਚੱਲਣ ਵਾਲੇ ਚੈਨਲ ਜਿਹੜੇ ਹੈ ਨੇ ਪੰਜਾਬੀ ਦੇ, ਉਹਨਾਂ ਦੇ ਉੱਤੇ ਕੰਮ ਕਰਦਾ ਰਿਹਾ। ਵੱਖ-ਵੱਖ ਪੰਜਾਬੀ ਨੂੰ ਲੈ ਕੇ ਅਸੀਂ ਪ੍ਰੋਗਰਾਮ ਉਹਦੇ ਉੱਤੇ ਕਰਦੇ ਰਹੇ ਹਾਂ। ਸੋ ਤਕਰੀਬਨ 4 ਸਾਲ ਦਾ ਇਹ ਸਿਲਸਿਲਾ ਸੀ, ਤੇ ਅਖੀਰ ਫਿਰ ਮੈਨੂੰ ਲੱਗਿਆ ਕਿ ਆਪਣਾ ਜਿਹੜਾ ਹੈ ਖੁਦ ਦਾ ਕੁਝ ਕਰਨਾ ਚਾਹੀਦਾ ਸਾਨੂੰ, ਜਿਹਦੇ ਨਾਲ ਫਿਰ ਤੁਸੀਂ ਆਪਣੇ ਤੌਰ ਦੇ ਉੱਤੇ ਜੋ ਤੁਸੀਂ ਸੋਚਦੇ ਹੋ, ਤੁਹਾਡੇ ਜੋ ਮਨੋਦਸ਼ਾ ਹੁੰਦੀ ਹੈ ਕਿ ਆਹ ਕਰਨਾ ਚਾਹੀਦਾ, ਆਹ ਨਹੀਂ ਕਰਨਾ ਚਾਹੀਦਾ, ਇਹ ਇਸ ਤਰ੍ਹਾਂ ਹੋਣਾ ਚਾਹੀਦਾ, ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਸੋ ਇਹ ਚੀਜ਼ਾਂ ਸਾਰੀਆਂ ਜਿਹੜੀਆਂ ਜਦੋਂ ਤੁਹਾਡੇ ਦਿਮਾਗ ਦੇ ਵਿੱਚ ਘੁੰਮਦੀਆਂ, ਫਿਰ ਤੁਸੀਂ ਕਹਿੰਦੇ ਹੋ ਕਿ ਹਾਂ ਖੁਦ ਕੁਝ ਆਪਣਾ ਕਰਨਾ ਸਾਨੂੰ ਚਾਹੀਦਾ। ਫਿਰ ਅਸੀਂ ਪ੍ਰਾਈਡ ਪੰਜਾਬ ਟੀਵੀ ਜਿਹੜਾ ਹੈ ਸ਼ੁਰੂ ਕਰਨ ਦਾ ਸੋਚਿਆ। ਪੰਜਾਬ ਦੇ ਵਿੱਚ ਵੀ ਇੱਕ ਟੀਮ ਬਣਾਈ ਹੋਈ ਹੈ, ਯੂਕੇ ਦੇ ਵਿੱਚ ਵੀ ਟੀਮ ਬਣਾਈ ਹੋਈ ਹੈ। ਸੋ ਹੌਲੀ ਹੌਲੀ ਅਸੀਂ ਉਹ ਸਾਰਾ ਕੁਝ ਜਿਹੜਾ ਹੈ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਆਸ ਹੈ ਕਿ ਇੱਕ ਦਿਨ ਅਸੀਂ ਮਕਸਦ ਦੇ ਵਿੱਚ ਕਾਮਯਾਬ ਹੋਵਾਂਗੇ ਆਪਣੇ। ਜੀ ਰੱਬ ਕਰੇ। ਬੰਦਾ ਚਾਹਵੇ ਤੇ ਕੀ ਨਹੀਂ ਕਰ ਸਕਦਾ। ਮੰਨਿਆ ਵਕਤ ਵੀ ਤੰਗ ਤੋਂ ਤੰਗ ਆਂਦਾ, ਤੇ ਰਾਂਝਾ ਤਖਤ ਹਜ਼ਾਰਿਓਂ ਟੁਰੇ ਤੇ ਸਹੀ, ਪੈਰਾਂ ਹੇਠ ਸਿਆਲਾਂ ਦਾ ਜੰਗ ਆਂਦਾ। ਇਹ ਲਾਈਨਸ ਹਨ ਪੰਜਾਬੀ ਦੇ ਮਸ਼ਹੂਰ ਸ਼ਾਇਰ ਉਸਤਾਦ ਦਾਮਨ ਦੀਆਂ। ਤੇ ਜੋ ਤੁਸੀਂ ਸੋਚਿਆ ਹੈ ਰੱਬ ਤੁਹਾਨੂੰ ਉਹਦੇ ਤੇ ਕਾਮਯਾਬ ਕਰੇਗਾ। ਸਾਡੇ ਸੁਣਨ ਵਾਲੇ ਇਹ ਦੱਸੋ ਕਿ ਯੂਕੇ ਦੇ ਵਿੱਚ ਪੰਜਾਬੀ ਲੈਂਗੁਏਜ ਦਾ ਇਸ ਵੇਲੇ ਕੀ ਸਟੇਟਸ ਹੈ? ਦੇਖੋ ਜੀ, ਯੂਕੇ ਦੇ ਵਿੱਚ, ਇੰਗਲੈਂਡ ਦੇ ਵਿੱਚ ਪੰਜਾਬੀ ਨੂੰ ਬਹੁਤ ਜ਼ਿਆਦਾ ਜਿਹੜਾ ਕਹਿ ਲਈਏ ਕਿ ਇੱਕ ਪ੍ਰਭਾਵਸ਼ਾਲੀ ਬੋਲੀ ਮੰਨਿਆ ਜਾਂਦਾ। ਜਿਵੇਂ ਅਸੀਂ ਕਿਸੇ ਦਾ ਇਹ ਕਹਿ ਲਈਏ, ਵੈਸੇ ਤਾਂ ਕਰਨਾ ਨਹੀਂ ਚਾਹੀਦਾ ਕਿਸੇ ਦਾ ਪ੍ਰਭਾਵ ਕਬੂਲ, ਪਰ ਇੱਥੇ ਦੂਸਰੀਆਂ ਜਿਹੜੀਆਂ ਕਮਿਊਨਿਟੀਆਂ ਨੇ ਉਹ ਪੰਜਾਬੀ ਦਾ ਪ੍ਰਭਾਵ ਵੀ ਕਬੂਲਦੀਆਂ ਨੇ। ਤੇ ਤੀਸਰੀ ਵੱਧ ਬੋਲੀ ਜਾਣ ਵਾਲੀ ਬੋਲੀ ਇੰਗਲੈਂਡ ਦੇ ਵਿੱਚ ਉਹ ਹੈ ਪੰਜਾਬੀ। ਤੇ ਬਹੁਤ ਸਾਰੇ ਐਸੇ ਸ਼ਬਦ ਨੇ ਕਾਮਨ, ਜਿਵੇਂ ਆਪਾਂ ਇੱਕ ਦੂਸਰੇ ਨੂੰ ਭਾਜੀ ਕਹਿ ਕੇ ਬੁਲਾਉਂਦੇ ਆ, ਜੀ ਤਾਂ ਇੱਥੇ ਇਹ ਆਮ ਜਿਹੜਾ ਲਫ਼ਜ਼ ਹੈ, ਤੁਸੀਂ ਆਮ ਕਿਸੇ ਗੋਰੇ ਦੀ ਦੁਕਾਨ ਦੇ ਉੱਤੇ, ਸ਼ਾਪ ਦੇ ਉੱਤੇ ਚਲੇ ਜਾਓ, ਤਾਂ ਤੁਹਾਨੂੰ ਸਰਦਾਰ ਵੇਖ ਕੇ ਜਾਂ ਫਿਰ ਪਾਕਿਸਤਾਨੀ ਭਰਾ ਨੂੰ ਦੇਖ ਕੇ ਉਹ ਇਹੀ ਕਹਿੰਦਾ ਕਿ ਭਾਜੀ, ਜਾਂ ਫਿਰ ਕੁਝ ਹੋਰ ਕਹਿ ਕੇ ਉਹ ਜਿਹੜਾ ਸੰਬੋਧਨ ਹੁੰਦਾ। ਸੋ ਇਸ ਤਰ੍ਹਾਂ ਦਾ ਪ੍ਰਭਾਵ ਜਿਹੜਾ ਇੰਗਲੈਂਡ ਦੇ ਵਿੱਚ ਹੈ ਪੰਜਾਬੀ ਦਾ, ਬੜੇ ਵੱਡੇ ਪੱਧਰ ਦੇ ਉੱਤੇ ਆ। ਤੇ ਇੱਥੇ ਖਾਸ ਤੌਰ ਦੇ ਉੱਤੇ ਮੈਂ ਇੱਕ ਚੀਜ਼ ਦੇਖੀ ਹੈ ਕਿ ਇੱਥੇ ਸਾਡੇ ਉੱਤੇ ਕਿਸੇ ਹੋਰ ਬੋਲੀ ਦਾ ਮਤਲਬ ਕਿ ਪ੍ਰਭਾਵ ਨਹੀਂ। ਇੰਗਲਿਸ਼ ਤਾਂ ਚਲੋ ਹੋਣੀ ਹੈ ਕਿਉਂਕਿ ਇੱਥੇ ਦੀ ਉਹ ਬੋਲੀ ਹੈ, ਪਰ ਉਸ ਤੋਂ ਇਲਾਵਾ ਜੇ ਕਹੀਏ ਕਿ ਪੰਜਾਬੀ ਸਾਡੇ ਨੇ, ਉਹ ਪੰਜਾਬੀ ਬੋਲ ਕੇ ਖੁਸ਼ ਹੁੰਦੇ ਆ। ਜ਼ਬਰਦਸਤ। ਅੱਛਾ, 1 ਮਾਰਚ ਦੇ ਵਿੱਚ ਉੱਥੇ ਮਰਦਮਸ਼ੁਮਾਰੀ ਅੱਗੇ ਉਹ ਆ ਰਹੀ ਹੈ। ਮਰਦਮਸ਼ੁਮਾਰੀ ਦੇ ਅੰਦਰ ਕਿਸ ਤਰੀਕੇ ਨਾਲ ਵੇਖਦੇ ਹੋ ਕਿ ਉੱਥੋਂ ਦਾ ਪੰਜਾਬੀ ਕਿਤਨਾ ਐਕਟਿਵ ਹੈ ਆਪਣੀ ਲੈਂਗੁਏਜ ਨੂੰ ਲੈ ਕੇ? ਹਰਮੀਤ ਸਿੰਘ ਬਖਣਾ ਉਹਨਾਂ ਨਾਲ ਮੇਰੀ ਗੱਲ ਹੋ ਰਹੀ ਸੀ, ਉਹ ਕੁਝ ਦੱਸ ਰਹੇ ਸੀ ਕਿ ਅਸੀਂ ਇਸ ਨੂੰ, ਸਾਡੀ ਕੋਸ਼ਿਸ਼ ਹਮੇਸ਼ਾ ਤੋਂ ਇਹ ਰਹੀ ਹੈ, ਔਰ ਇਸ ਦਫਾ ਖਾਸ ਕਰ ਅਸੀਂ ਜਿਹੜਾ ਉੱਥੇ ਮੁਸਲਿਮ ਪੰਜਾਬੀ ਬੈਠਾ ਹੈ, ਸਿੱਖ ਪੰਜਾਬੀ ਬੈਠਾ ਹੈ, ਹਿੰਦੂ ਪੰਜਾਬੀ ਬੈਠਾ ਹੈ ਜਾਂ ਕ੍ਰਿਸਚੀਅਨ ਪੰਜਾਬੀ ਹੈ, ਅਸੀਂ ਉਸ ਨੂੰ ਇਹ ਕਹਿ ਰਹੇ ਹਾਂ ਕਿ ਤੁਹਾਡੀ ਲੈਂਗੁਏਜ ਜਿਹੜੀ ਹੈ, ਮਦਰ ਲੈਂਗੁਏਜ, ਉਹ ਤੁਹਾਡੀ ਪੰਜਾਬੀ ਹੈ। ਕਿਸ ਤਰ੍ਹਾਂ ਤੁਸੀਂ ਦੇਖਦੇ ਹੋ ਇਹਨਾਂ ਐਫਰਟਸ ਨੂੰ ਕਿ ਕਿਆ ਸਾਰੇ ਮਜ਼ਹਬਾਂ ਦੇ ਲੋਕ ਆਪਣੀ ਲੈਂਗੁਏਜ ਦੇ ਸਵਾਲ ਤੇ ਇੱਕ ਹਨ? ਬਿਲਕੁਲ ਨਹੀਂ ਜੀ, ਮੈਂ ਇਹ ਕਹਿ ਦੇਣਾ ਚਾਹੁੰਦਾ ਕਿ ਹੋ ਸਕਦਾ ਕਿ ਗੁੱਸਾ ਵੀ ਇਸ ਗੱਲ ਦਾ ਕਿਸੇ ਨੂੰ ਮਹਿਸੂਸ ਹੋਵੇ। ਤੁਸੀਂ ਕਾਈਂਡਲੀ ਖੁੱਲ ਕੇ ਗੱਲ ਕਰੋ ਕਿ ਕੀ ਸਟੇਟਸ ਹੈ। ਜੀ ਜੀ, ਸਟੇਟਸ ਇਹ ਹੈ ਜੀ ਕਿ ਜਿਹੜਾ ਇੱਥੇ ਰਹਿਣ ਵਾਲਾ ਸਿੱਖ ਪੰਜਾਬੀ ਹੈ, ਜਿਹੜਾ ਸਾਡਾ ਭਾਈਚਾਰਾ ਹੈਗਾ, ਉਹ ਤਾਂ ਜਦੋਂ ਵੀ ਕਿਤੇ ਕੋਈ ਐਸਾ ਸੈਂਸਸ ਹੁੰਦਾ ਹੈ, ਜਦੋਂ ਵੀ ਕੋਈ ਮਰਦਮਸ਼ੁਮਾਰੀ ਹੁੰਦੀ ਹੈ, ਤਾਂ ਉਹਦੇ ਵਿੱਚ ਉਹ ਆਪਣੀ ਬੋਲੀ ਜਿਹੜੀ ਹੈ ਉਹ ਪੰਜਾਬੀ ਹੀ ਲਿਖਾਉਂਦੇ ਨੇ। ਦੂਸਰੇ ਨੰਬਰ ਤੇ ਆ ਜਾਂਦਾ ਸਾਡਾ ਹਿੰਦੂ ਭਾਈਚਾਰਾ। ਹਿੰਦੂ ਭਾਈਚਾਰੇ ਦੇ ਵਿੱਚ ਜਿਹੜੇ ਲੋਕ ਜਿਹੜੇ ਯੂਕੇ ਦੇ ਵਿੱਚ, ਇੰਗਲੈਂਡ 'ਚ ਰਹਿ ਰਹੇ ਆ, ਸੋ ਆਪਾਂ ਘਰਾਂ ਦੇ ਵਿੱਚ ਵੀ ਸਾਰੇ ਪੰਜਾਬੀ ਬੋਲਦੇ ਆ, ਤੇ ਸਾਡੇ ਹਿੰਦੂ ਭੈਣ ਭਾਈ ਵੀ ਜਦੋਂ ਪੰਜਾਬੀ ਬੋਲਦੇ ਆ, ਪਰ ਜਦੋਂ ਮਰਦਮਸ਼ੁਮਾਰੀ ਦੀ ਵਾਰੀ ਆਉਂਦੀ ਹੈ ਤਾਂ ਉਹ ਉੱਥੇ ਆਪਣੀ ਬੋਲੀ ਜਿਹੜੀ ਹੈ ਉਹ ਹਿੰਦੀ ਲਿਖਾਉਂਦੇ ਨੇ। ਤੇ ਉਸ ਤੋਂ ਬਾਅਦ ਜੇ ਗੱਲ ਕਰੀਏ ਸਾਡੇ ਪਾਕਿਸਤਾਨੀ ਭਾਈਚਾਰੇ ਦੀ, ਅਸੀਂ ਉਹਨਾਂ ਦੇ ਨਾਲ ਪੰਜਾਬੀ 'ਚ ਬੋਲਦੇ ਆ, ਉਹ ਸਾਡੇ ਨਾਲ ਪੰਜਾਬੀ 'ਚ ਬੋਲਦੇ ਨੇ। ਆਪਣੇ ਘਰਾਂ ਦੇ ਵਿੱਚ ਅਸੀਂ ਉਹਨਾਂ ਨੂੰ ਆਪਣੇ ਪਰਿਵਾਰਾਂ ਦੇ ਨਾਲ ਦੇਖਿਆ ਕਿ ਉਹ ਵੀ ਪੰਜਾਬੀ 'ਚ ਗੱਲ ਕਰਦੇ ਆ, ਪਰ ਜਦੋਂ ਉਹਨਾਂ ਦੀ ਵਾਰੀ ਆਉਂਦੀ ਹੈ ਮਰਦਮਸ਼ੁਮਾਰੀ ਦੀ, ਤਾਂ ਉਹ ਪੰਜਾਬੀ ਨੂੰ ਆਪਣੀ ਬੋਲੀ ਨਹੀਂ ਲਿਖਾਉਂਦੇ। ਇਹ ਇੱਕ ਵੱਡਾ ਫਰਕ ਜਿਹੜਾ ਦੇਖਿਆ ਗਿਆ। ਬਹੁਤ ਸਾਰਿਆਂ ਨਾਲ ਆਪਣੀ ਗੱਲਬਾਤ ਹੁੰਦੀ ਰਹਿੰਦੀ ਹੈ, ਪਤਾ ਨਹੀਂ ਸ਼ਾਇਦ ਕਿਉਂ ਅਸੀਂ ਕਬੂਲ ਚੁੱਕੇ ਹਾਂ ਕਿ ਬੋਲਣਾ ਵੀ ਪੰਜਾਬੀ ਹੈ। ਜੇਕਰ ਕਿਸੇ ਨੂੰ ਮੰਦੀ ਭਾਸ਼ਾ ਵੀ ਬੋਲਣੀ ਹੈ, ਕੋਈ ਏਦਾਂ ਦੇ ਲਫ਼ਜ਼ ਵੀ ਬੋਲਣੇ ਆ ਜਿਹੜੇ ਕਿ ਸਹੀ ਨਹੀਂ ਹੁੰਦੇ, ਉਹ ਵੀ ਅਸੀਂ ਪੰਜਾਬੀ 'ਚ ਬੋਲਦੇ ਹਾਂ, ਕਿਉਂਕਿ ਸਾਡੇ ਅੰਦਰ ਇੰਨੀ ਵਸੀ ਹੋਈ ਇਹ ਬੋਲੀ। ਪਰ ਜਦੋਂ ਸਾਡੇ ਸਾਹਮਣੇ ਕੋਈ ਫਾਰਮ ਆ ਜਾਂਦਾ ਜਿੱਥੇ ਲਿਖਿਆ ਹੁੰਦਾ ਵੀ ਤੁਹਾਡੀ ਭਾਸ਼ਾ ਜਿਹੜੀ ਹੈ, ਜਿਹੜੀ ਬੋਲੀ ਹੈ, ਉਹਦੇ ਬਾਰੇ ਲਿਖਾਓ, ਤੁਹਾਡੀ ਮਰਦਮਸ਼ੁਮਾਰੀ ਹੋ ਰਹੀ ਹੈ, ਸੋ ਉੱਥੇ ਅਸੀਂ ਕਿਤੇ ਨਾ ਕਿਤੇ ਜਾ ਕੇ ਪੰਜਾਬੀ ਤੋਂ ਟਾਲਾ ਵੱਟ ਜਾਂਦੇ ਹਾਂ। ਇਹ ਗੱਲ ਦੀ ਸੱਚਾਈ ਹੈਗੀ ਆ ਬ੍ਰਿਟੇਨ ਦੇ ਵਿੱਚ, ਇੰਗਲੈਂਡ ਦੇ ਵਿੱਚ। ਅੱਛਾ, ਜਦੋਂ ਇਸ ਤਰ੍ਹਾਂ ਦੀ ਕਨਫਿਊਜ਼ਨ ਪੈਦਾ ਹੁੰਦੀ ਹੈ ਤਾਂ ਉਹਦੇ ਵਿੱਚ ਮੀਡੀਆ ਦਾ ਇੱਕ ਵੱਡਾ ਰੋਲ ਹੁੰਦਾ ਹੈ। ਮਿਸਾਲ ਦੇ ਤੌਰ ਤੇ ਪੰਜਾਬੀ ਪ੍ਰਚਾਰ ਟੀਵੀ ਹਮੇਸ਼ਾ ਉਸ ਰਾਹੀਂ ਅਸੀਂ ਦੱਸਦੇ ਹਾਂ
ਕਿ ਪੰਜਾਬ ਵਾਸੀ ਦੀ ਲੈਂਗੁਏਜ ਪੰਜਾਬੀ ਹੈ, ਇਹ ਉਰਦੂ ਨਹੀਂ ਹੈ। ਉਰਦੂ, ਹਿੰਦੀ, ਇਹ ਬੇਸ਼ੱਕ ਤੁਹਾਡੀਆਂ ਰਾਬਤੇ ਦੀਆਂ ਜ਼ਬਾਨਾਂ ਹੋ ਸਕਦੀਆਂ, ਲੇਕਿਨ ਤੁਹਾਡੀ ਨੈਸ਼ਨਲ ਜਿਹੜੀ ਲੈਂਗੁਏਜ ਹੈ ਉਹ ਪੰਜਾਬੀ ਹੈ। ਇਹਦਾ ਇੱਕ ਇਤਿਹਾਸ ਹੈ, ਇਹਦੀ ਤਾਰੀਖ ਹੈ। ਅਸੀਂ ਬਹੁਤ ਪਿੱਛੇ ਚਲੇ ਜਾਂਦੇ ਹਾਂ। ਮਿਸਾਲ ਦੇ ਤੌਰ 'ਤੇ ਅਸੀਂ ਬਾਬਾ ਗੁਰੂ ਨਾਨਕ ਤੋਂ ਸ਼ੁਰੂ ਕਰਦੇ ਹਾਂ, ਜਾਂ ਉਸ ਤੋਂ ਪਹਿਲੇ ਬਾਬਾ ਫਰੀਦ ਤੋਂ ਸ਼ੁਰੂ ਕਰਦੇ ਹਾਂ, ਅਤੇ ਬਾਬਾ ਫਰੀਦ ਦੀ ਜ਼ਬਾਨ ਪੰਜਾਬੀ ਹੈ, ਬਾਬਾ ਨਾਨਕ ਦੀ ਜ਼ਬਾਨ ਪੰਜਾਬੀ ਹੈ। ਜਿਤਨੇ ਬਾਅਦ ਦੇ ਵਿੱਚ ਗੁਰੂ ਸਾਹਿਬਾਨ ਆਉਂਦੇ ਨੇ ਉਹਨਾਂ ਦੀ ਜ਼ਬਾਨ ਪੰਜਾਬੀ ਹੈ, ਜਿਤਨੇ ਸੂਫੀ ਸਾਹਿਬਾਨ ਆਉਂਦੇ ਨੇ ਉਹਨਾਂ ਦੀ ਜ਼ਬਾਨ ਪੰਜਾਬੀ ਹੈ। ਅਤੇ ਕਿਆ ਇਹ ਸਵਾਲ ਤੁਸੀਂ ਉਹਨਾਂ ਦੇ ਅੱਗੇ ਨਹੀਂ ਰੱਖਦੇ ਹੋ ਕਿ ਤੁਸੀਂ ਇਹ ਗੁਰੂਆਂ ਅਤੇ ਸੂਫੀਆਂ ਦੀ ਜਿਹੜੀ ਜ਼ਬਾਨ ਦੀ ਏਕਤਾ ਹੈ, ਇਹ ਸਾਂਝ ਹੈ, ਮੰਨਦੇ ਤੁਸੀਂ ਸੂਫੀਆਂ ਨੂੰ ਹੋ, ਤੁਸੀਂ ਬੁੱਲੇ ਸ਼ਾਹ ਨੂੰ ਮੰਨ ਲੈਂਦੇ ਹੋ, ਇੱਕ ਪਾਕਿਸਤਾਨੀ ਪੰਜਾਬੀ ਜਿਹੜਾ, ਤੁਸੀਂ ਵਾਰਿਸ ਸ਼ਾਹ ਨੂੰ ਮੰਨਦੇ ਹੋ, ਤੁਸੀਂ ਬਾਬਾ ਨਾਨਕ ਨੂੰ ਮੰਨਦੇ ਹੋ, ਤੇ ਉਹਨਾਂ ਦੀ ਲੈਂਗੁਏਜ ਨੂੰ ਕਿਉਂ ਅਡਾਪਟ ਨਹੀਂ ਕਰਦੇ? ਇਹ ਮੁਨਾਫਕਤ ਫਿਰ ਕਿਉਂ ਕਰਦੇ ਹੋ? ਇਹ ਸਵਾਲ ਕਿਸੇ ਪੰਜਾਬੀ ਦੇ ਨਾਲ, ਖਾਸ ਕਰ ਜਿਹੜਾ ਪਾਕਿਸਤਾਨੀ ਪੰਜਾਬੀ ਉੱਥੇ ਤੁਹਾਡਾ ਹੋਇਆ? ਬੋਲੀ ਬਾਰੇ ਤਾਂ ਬਹੁਤ ਵਾਰ ਉਹਨਾਂ ਨਾਲ ਗੱਲਾਂ ਬਾਤਾਂ ਹੋਈਆਂ, ਪਰ ਕਦੇ ਵੀ ਇਸ ਤਰੀਕੇ ਦੇ ਨਾਲ ਮਰਦਮਸ਼ੁਮਾਰੀ ਬਾਰੇ ਕਿ ਤੁਸੀਂ ਕੀ ਕਰੋਗੇ ਕੀ ਨਹੀਂ ਕਰੋਗੇ, ਆ ਤੁਹਾਡੇ ਨਾਲ ਗੱਲਬਾਤ ਕਰਦੇ ਮੇਰੇ ਦਿਮਾਗ ਦੇ ਵਿੱਚ ਇੱਕ ਪਲੈਨਿੰਗ ਜਿਹੜੀ ਕਹਿ ਲਈਏ ਵੀ ਇੱਕ ਚੱਲਣ ਲੱਗ ਪਈ ਹੈ ਕਿ ਇਹ ਚੀਜ਼ ਕੀਤੀ ਜਾਵੇ। ਜਿਵੇਂ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਦੇ ਨਾਲ ਤੁਸੀਂ ਗੱਲਬਾਤ ਕਰੋ। ਅਗਲੇ ਮਹੀਨੇ ਜੇਕਰ ਇਹ ਮਰਦਮਸ਼ੁਮਾਰੀ ਹੋਣੀ ਹੈ ਤਾਂ ਮੈਂ ਸੋਚ ਕੇ ਜਿਹੜਾ ਆਪਣੀ ਕਰਕੇ ਸਾਰੀ ਗੱਲਬਾਤ ਟੀਮ ਦੇ ਨਾਲ ਤੇ ਕੋਸ਼ਿਸ਼ ਕਰਾਂਗਾ, ਜਿੱਥੇ ਪਾਕਿਸਤਾਨੀ ਭਰਾ ਵੀ ਅਸੀਂ ਇਕੱਠੇ ਕੰਮ ਕਰਦੇ ਹਾਂ, ਸੋ ਬਹੁਤ ਸਾਰੇ ਨਾਲ ਸਾਡੇ ਹੁੰਦੇ ਨੇ ਸਾਰਾ ਦਿਨ, ਤੇ ਉਹਨਾਂ ਦੇ ਨਾਲ ਵੀ ਗੱਲ ਕਰਾਂਗੇ, ਤੇ ਇਧਰੋਂ ਚੜ੍ਹਦੇ ਪੰਜਾਬ ਵਾਲੇ ਜਿਹੜੇ ਨੇ ਉਹਨਾਂ ਨਾਲ ਵੀ ਗੱਲਬਾਤ ਆਪਾਂ ਕਰਾਂਗੇ। ਖੈਰ, ਵਾਕਈ ਜਿਵੇਂ ਤੁਸੀਂ ਦੱਸਿਆ ਕਿ ਇਹ ਜਿਹੜੀ ਬੋਲੀ ਹੈ ਇਹਨੂੰ ਆਪਾਂ ਕੁਦਰਤੀ ਬੋਲੀ ਵੀ ਕਹਿ ਸਕਦੇ ਹਾਂ, ਪ੍ਰਕਿਰਤੀ ਦੇ ਨਾਲ ਮਿਲੀ ਹੋਈ ਬੋਲੀ ਹੈਗੀ ਹੈ ਜਿਹੜੀ ਪੰਜਾਬੀ ਹੈ। ਤੁਸੀਂ ਬਾਬਾ ਫਰੀਦ ਸਾਹਿਬ ਦੀ ਉਦਾਹਰਨ ਦਿੱਤੀ ਹੈ, ਗੁਰੂ ਨਾਨਕ ਸਾਹਿਬ ਤੋਂ 300 ਸਾਲ ਪਹਿਲਾਂ ਹੋਏ ਬਾਬਾ ਫਰੀਦ ਜੀ, ਤੇ ਉਹਨਾਂ ਦੀ ਇਹ ਬੋਲੀ ਹੈਗੀ ਹੈ, ਕਿੱਡੀ ਮਿੱਠੀ ਬੋਲੀ ਆਪਾਂ ਕਹਿ ਸਕਦੇ ਹਾਂ। ਤੇ ਅਸੀਂ ਕੀ ਕਰਦੇ ਹਾਂ? ਸਾਰਾ ਕੁਝ ਸਾਡਾ ਖਾਣ ਪੀਣ, ਰਹਿਣ ਸਹਿਣ, ਖਾਣਾ ਸਾਡਾ ਪੰਜਾਬੀ ਦੇ ਵਿੱਚ ਆ, ਸਾਡਾ ਸੱਭਿਆਚਾਰ ਪੰਜਾਬ ਦਾ, ਪਰ ਅਸੀਂ ਕਿਤੇ ਨਾ ਕਿਤੇ ਜਾ ਕੇ ਫਿਰ ਝੁਕ ਜਾਂਦੇ ਆ ਜਾਂ ਕਹਿ ਦਿੰਦੇ ਆ ਕਿ ਆਪਣੀ ਬੋਲੀ ਵਾਰੀ ਮੁਨਕਰ ਹੋ ਜਾਂਦੇ ਆ ਆਪਣੀ ਜਿਹੜੀ ਹੈ ਮਾਤ ਭਾਸ਼ਾ ਤੋਂ। ਇਹ ਨਹੀਂ ਹੋਣਾ ਚਾਹੀਦਾ। ਜੇ ਯੂਕੇ ਦੀ ਤੁਸੀਂ ਗੱਲ ਕਰਦੇ ਹੋ ਤਾਂ ਯੂਕੇ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਮੈਂ ਜ਼ਿਆਦਾ ਮਾਤਰਾ ਕਵਾਂਗਾ ਉਹਨਾਂ ਲੋਕਾਂ ਦੀ ਹੈ ਜਿਹੜੇ ਪੰਜਾਬੀ ਨੂੰ ਹੀ ਵਰਤੋਂ ਦੇ ਵਿੱਚ ਲੈ ਕੇ ਆਉਂਦੇ ਨੇ। ਇੰਗਲਿਸ਼, ਜਿਵੇਂ ਮੈਂ ਪਹਿਲਾਂ ਕਹਿ ਕੇ ਹਟਿਆ ਸੀ, ਚਲੋ ਇੰਗਲਿਸ਼ ਤਾਂ ਇਹਨਾਂ ਦੀ ਵੀ ਮਾਂ ਬੋਲੀ ਹੈ, ਉਹ ਤਾਂ ਸਾਨੂੰ ਇੱਥੇ ਆ ਕੇ ਬੋਲਣੀ ਪੈਣੀ ਹੈ, ਪਰ ਦੂਸਰੇ ਨੰਬਰ ਦੇ ਉੱਤੇ ਜਿਹੜੀ ਪੰਜਾਬੀ ਹੈ, ਉਹ ਭਾਵੇਂ ਪਾਕਿਸਤਾਨੀ ਭਰਾ ਨੇ ਸਾਡੇ, ਭਾਵੇਂ ਇੱਧਰ ਚੜ੍ਹਦੇ ਪੰਜਾਬ ਦੇ ਜਿਹੜੇ ਭਰਾ ਨੇ, ਉਹ ਸਾਰੇ ਹੀ ਪੰਜਾਬੀ ਦੀ ਵਰਤੋਂ ਕਰਦੇ ਆ, ਪਰ ਮਰਦਮਸ਼ੁਮਾਰੀ ਵੇਲੇ ਜਾ ਕੇ ਆਪਾਂ ਕਿਤੇ ਨਾ ਕਿਤੇ ਟਾਲਾ ਵੱਟ ਜਾਂਦੇ ਆ। ਇਹ ਪ੍ਰੋਬਲਮ ਹੈ। ਅੱਛਾ, ਦਲਜੀਤ ਸਿੰਘ ਜੀਤ ਜੀ, ਬਿਲਕੁਲ ਇਹ ਮੈਂ ਵੀ ਤੁਹਾਡੇ ਨਾਲ ਗੱਲਬਾਤ ਕਰਦੇ ਹੋਇਆ, ਜਿਹੜਾ ਪਾਕਿਸਤਾਨੀ ਪੰਜਾਬੀ ਉੱਥੇ ਬੈਠਾ ਹੈ, ਮੈਂ ਉਹਨਾਂ ਅੱਗੇ ਬੇਨਤੀ ਕਰਾਂਗਾ ਕਿ ਇਹ ਮੁਨਾਫਕਤ ਵਰਤ ਕੇ ਪਾਕਿਸਤਾਨੀ ਪੰਜਾਬ ਦੇ ਅੰਦਰ ਤੁਸੀਂ ਪੰਜਾਬੀ ਦਾ ਬੁਰਾ ਹਾਲ ਕਰ ਦਿੱਤਾ। ਅੱਜ ਪੰਜਾਬੀ ਦਾ ਇਹ ਹਾਲ ਹੈ ਕਿ ਨਾ ਇਹ ਦਫ਼ਤਰੀ ਜ਼ਬਾਨ ਇੱਥੋਂ ਦੀ ਰਹੀ ਹੈ, ਨਾ ਇਹ ਅਦਾਲਤੀ ਜ਼ਬਾਨ ਇੱਥੋਂ ਦੀ ਰਹੀ ਹੈ, ਨਾ ਇੱਥੋਂ ਦੇ ਇਹ ਪੜ੍ਹਾਈ ਜਾ ਰਹੀ ਹੈ, ਨਾ ਇਹ ਨਿਸਾਬ ਦੇ ਵਿੱਚ ਸ਼ਾਮਿਲ ਹੈ। ਮਤਲਬ ਪੰਜਾਬ ਦੀ ਬੋਲੀ ਜਿਹੜੀ ਇੱਕ ਨੈਚੁਰਲ ਬੋਲੀ ਹੈ, ਕੁਦਰਤੀ ਬੋਲੀ ਹੈ, ਜਿਹੜੀ ਲੋਕਾਂ ਦੀ ਬੋਲੀ, ਕਰੋੜਾਂ ਲੋਕਾਂ ਦੀ ਬੋਲੀ ਹੈ, ਉਹਨੂੰ ਤੁਸੀਂ ਇਤਨਾ ਬੇਸ਼ਨਾਖਤਾ ਕਰ ਦਿੱਤਾ ਕਿ ਆਪਣੇ ਦੇਸ਼ ਦੇ ਅੰਦਰ ਹੀ ਦਰਬਦਰ ਹੋ ਗਈ। ਹਰ ਬੋਲੀ ਬੈਠ ਦੀ ਤੁਸੀਂ ਬੜੀ ਐਕਸੈਪਟ ਕਰ ਲਈ। ਹੁਣ ਤੁਸੀਂ ਉਹਨਾਂ ਪੜ੍ਹੇ ਲਿਖੇ ਲੋਕਾਂ ਦੇ ਵਿੱਚ ਚਲੇ ਗਏ ਹੋ, ਇੱਥੋਂ ਨਿਕਲ ਕੇ ਜਿੱਥੇ ਇਹ ਬੋਲੀ ਦਾ ਸਵਾਲ ਬਹੁਤ ਜ਼ਿਆਦਾ ਮਾਨਤਾ ਉਹਨੂੰ ਮਿਲੀ ਹੋਈ ਹੈ। ਇਸ ਤੋਂ ਅੱਗੇ ਅਸੀਂ ਜਾਈਏ, ਜਿਤਨੇ ਯੂਰਪੀਅਨ ਕੰਟਰੀਜ਼ ਹਨ ਉਹਨਾਂ ਦੇ ਵਿੱਚ ਬੋਲੀ ਦਾ ਸਵਾਲ ਦੀ ਬੜੀ ਇੰਪੋਰਟੈਂਸ ਹੈ। ਜਾਂ ਅਸੀਂ ਤੁਰਕੀ ਵੱਲ ਆਈਏ, ਤੁਰਕ ਦੀ ਪੂਰੀ ਜਿਹੜੀ ਤਹਿਰੀਕ ਹੈ ਉਹ ਬੋਲੀ ਦੇ ਸਵਾਲ ਤੇ ਹੈ। ਸੋ ਤੁਸੀਂ ਥੋੜਾ ਜਿਹਾ ਇਹਨੂੰ ਸਮਝ ਲਵੋ ਕਿ ਬੋਲੀ ਦੇ ਨਾਲ ਇਤਨਾ ਤੁਸੀਂ ਖਿਲਵਾੜ ਨਾ ਕਰੋ। ਪਾਕਿਸਤਾਨ ਦੇ ਅੰਦਰ ਤੁਸੀਂ ਕੀਤਾ, ਉਹ ਕੰਡੇ ਸਾਨੂੰ ਇਹ ਚੁਗਣੇ ਪੈ ਰਹੇ ਨੇ, ਲੇਕਿਨ ਉੱਥੇ ਤੇ ਕਮ ਅਜ਼ ਕਮ ਇਹ ਤੁਹਾਡੇ ਅੰਦਰ ਸ਼ਊਰ ਹੋਣਾ ਚਾਹੀਦਾ ਹੈ ਕਿ ਆਪਣੀ ਬੋਲੀ ਵੱਲ ਤੁਸੀਂ ਆਓ। ਉਹ ਫਾਰਮ ਤੁਸੀਂ ਜਦੋਂ ਫਿਲ ਕਰਨਾ ਹੈ ਤੇ ਬਜਾਏ ਕਿ UPCP ਦੀ ਬੋਲੀ ਜਿਹੜੀ ਹੈ, ਉਰਦੂ, ਹਿੰਦੀ ਹੈ ਜਾਂ ਕੋਈ ਹੋਰ ਭਾਸ਼ਾ ਹੈ, ਤੁਸੀਂ ਉਹ ਤੇ ਝੂਠ ਬੋਲਦੇ ਫਿਰੋ ਕਿ ਮੇਰੀ ਮਾਂ ਬੋਲੀ ਇਹ ਹੈ। ਇਸ ਝੂਠ ਬੋਲਣ ਤੋਂ ਥੋੜੇ ਜਿਹੇ ਅੱਕ ਜਾਓ, ਥੋੜਾ ਜਿਹਾ ਸੱਚ ਦੇ ਨੇੜੇ ਆ ਜਾਓ। ਜਦੋਂ ਤੁਸੀਂ ਸੱਚ ਦੇ ਨੇੜੇ ਆਓਗੇ ਤੇ ਪੰਜਾਬੀ ਦੇ ਨੇੜੇ ਆਓਗੇ, ਔਰ ਪੰਜਾਬੀ ਦੇ ਨੇੜੇ ਆ ਜਾਓਗੇ ਤੇ ਤੁਸੀਂ ਇਹ ਸੁਸਾਇਟੀ ਨੂੰ ਰੋਸ਼ਨ ਖਿਆਲ ਉੱਥੋਂ ਦੀ ਨੂੰ ਤਾਂ ਬਣਾਓਗੇ। ਤੁਹਾਡੇ ਨਾਲ ਜਿਹੜਾ ਲਿੰਕ ਹੁੰਦਾ ਹੈ ਪਿੱਛੇ ਪਾਕਿਸਤਾਨੀ ਪੰਜਾਬੀ ਬੈਠਾ ਹੈ, ਉਹਨਾਂ ਨੂੰ ਵੀ ਕੋਈ ਹੋਸ਼ ਆਏਗਾ। ਅਗਲਾ ਸਵਾਲ ਮੈਂ ਤੁਹਾਡੇ ਤੋਂ ਦਲਜੀਤ ਸਿੰਘ ਜੀਤ ਜੀ ਮੈਂ ਇਹ ਕਰਦਾ ਕਿ ਮੀਡੀਆ ਦਾ ਇੱਕ ਬੜਾ ਵੱਡਾ ਰੋਲ ਹੁੰਦਾ ਹੈ ਸਾਡੇ ਇੱਥੇ, ਤੇ ਲਹਿੰਦੇ ਦੇ ਅੰਦਰ ਤਾਂ ਬਦਬਖਤੀ ਹੈ ਕਿ ਇੱਥੇ ਪੰਜਾਬੀ ਮੀਡੀਆ ਬਿਲਕੁਲ ਮਜ਼ਬੂਤ ਨਹੀਂ ਹੈ। ਅੱਜ ਸੋਸ਼ਲ ਮੀਡੀਆ ਜਾਂ ਡਿਜੀਟਲਾਈਜ਼ ਜਿਹੜਾ ਮੀਡੀਆ ਹੈ, ਇਹਦੇ ਰਾਹੀਂ ਅਸੀਂ ਜਿਸ ਤਰ੍ਹਾਂ ਪੰਜਾਬੀ ਪ੍ਰਚਾਰ TV ਹੈ, ਹੋਰ ਕੁਝ TV ਇਸ ਤਰੀਕੇ ਜਿੱਥੇ ਅਸੀਂ ਬਹਿ ਕੇ ਪੰਜਾਬੀ ਦੇ ਪ੍ਰੋਗਰਾਮ ਕਰਦੇ ਹੁੰਦੇ, ਲੇਕਿਨ ਪੂਰਾ ਨੈਸ਼ਨਲ ਮੀਡੀਆ ਉਹ ਹਿੰਦੀ ਦੇ ਵਿੱਚ, ਉਰਦੂ ਦੇ ਵਿੱਚ ਹੈ। ਚੜ੍ਹਦੇ ਦੇ ਵਿੱਚ ਉਸ ਨੂੰ ਹਿੰਦੀ ਕਿਹਾ ਜਾਏਗਾ, ਲਹਿੰਦੇ ਦੇ ਵਿੱਚ ਉਸ ਨੂੰ ਉਰਦੂ ਕਿਹਾ ਜਾਏਗਾ, ਭਾਸ਼ਾ ਸੇਮ ਹੀ ਹੈ। ਇੰਗਲੈਂਡ ਦੇ ਵਿੱਚ ਕਿਸ ਹੱਦ ਤੱਕ ਜਿਹੜਾ ਪੰਜਾਬੀ ਮੀਡੀਆ ਹੈ
ਉਹ ਤੁਸੀਂ ਦੇਖਦੇ ਹੋ ਮਜ਼ਬੂਤ ਹੈ, ਕਮਜ਼ੋਰ ਹੈ, ਲੋਕਾਂ ਦੀ ਕਿਸ ਤੱਕ ਮਾਈਂਡ ਮੇਕਿੰਗ ਕਰ ਰਹੀ ਹੈ? ਦੇਖੋ ਜਿਹੜਾ ਤੇ ਇੱਥੇ ਚੱਲਣ ਵਾਲਾ ਪੰਜਾਬੀ ਮੀਡੀਆ ਹੈ, ਕਾਫੀ ਲੰਬੇ ਸਮੇਂ ਤੋਂ ਮੈਂ ਉਹਦੇ ਨਾਲ ਜੁੜਿਆ ਹੋਇਆ, ਤੇ ਆਪਾਂ ਕਹਿ ਲਈਏ ਕਿ ਪੂਰੇ ਤਰੀਕੇ ਦੇ ਨਾਲ ਪੰਜਾਬੀ ਦਾ ਸਮਰਥਨ ਹੁੰਦਾ ਹੈ, ਪੰਜਾਬੀ ਦੀ ਜਿਹੜਾ ਉਚਾਰਨ ਹੁੰਦਾ ਹੈ, ਪੰਜਾਬੀ ਨੂੰ ਵਧਾਉਣ ਫੁਲਾਉਣ ਵਾਸਤੇ ਐਸੇ ਪ੍ਰੋਗਰਾਮ ਜਿਹੜੇ ਹੈ ਉਹ ਪੇਸ਼ ਕੀਤੇ ਜਾਂਦੇ ਨੇ। ਮੀਡੀਆ ਦਾ ਇੱਕ ਰੋਲ ਬਹੁਤ ਵੱਡਾ ਹੈ ਇਹਦੇ ਵਿੱਚ। ਜਿੱਥੇ ਆਪਾਂ ਆਮ ਖੁਦ ਮੈਂ ਵੀ ਜਦੋਂ ਪ੍ਰੋਗਰਾਮ ਕਰਦਾ ਹੁੰਦਾ ਹੈ ਤੇ ਕਈ ਵਾਰ ਇਹ ਗੱਲਾਂ ਕਰਦੇ ਹਾਂ ਆਪਾਂ ਕਿ ਪੰਜਾਬੀ ਸਾਡੀ ਮਾਂ ਹੈ। ਅਸੀਂ ਹਮੇਸ਼ਾ ਹੀ ਹਰ ਪ੍ਰੋਗਰਾਮ ਦੇ ਵਿੱਚ ਆਪਾਂ ਕਹੀਏ ਤਾਂ ਆਪਾਂ ਇਹ ਗੱਲ ਕਰਦੇ ਹਾਂ। ਤੇ ਬਹੁਤ ਸਾਰੇ ਲੋਕ ਐਸੇ ਵੀ ਨੇ ਜਿਹੜੇ ਸਾਡੀ ਪੰਜਾਬੀ ਤੋਂ ਬੋਲਣ ਤੋਂ ਵੀ, ਮਤਲਬ ਕਿ ਤੁਸੀਂ ਬੋਲਦੇ ਹੋ ਪੰਜਾਬੀ ਬਹੁਤ ਵਧੀਆ ਬੋਲਦੇ ਹੋ, ਸਾਡੇ ਬੱਚੇ ਜਿਹੜੇ ਇੱਥੋਂ ਦੇ ਜੰਮਪਲ ਨੇ ਉਹ ਤੁਹਾਡੇ ਵੱਲ ਵੇਖ ਕੇ ਕਹਿੰਦੇ ਕਿ ਉਹ ਪੰਜਾਬੀ ਕਹਿੰਦੇ ਵੀ ਅਸੀਂ ਬੋਲਣੀ ਹੈ, ਬਹੁਤ ਮਿੱਠੀ ਜ਼ੁਬਾਨ ਹੈਗੀ ਆ। ਸੋ ਅਸੀਂ ਹਮੇਸ਼ਾ ਮੀਡੀਆ ਰਾਹੀਂ ਜਿਹੜੀਆਂ ਉਹ ਬੇਨਤੀਆਂ ਕਰਦੇ ਰਹਿੰਦੇ ਹਾਂ ਕਿ ਭਾਈ ਪੰਜਾਬੀ ਤੁਹਾਡੀ ਬੋਲੀ ਹੈ, ਤੁਹਾਡੀ ਬੋਲੀ ਪੰਜਾਬੀ ਹੈ, ਕਿਸੇ ਦਾ ਪ੍ਰਭਾਵ ਨਾ ਕਬੂਲੋ। ਇਹ ਬਾਹਰੋਂ ਆਈਆਂ ਹੋਈਆਂ ਬੋਲੀਆਂ, ਜਦੋਂ ਜਦੋਂ ਤੁਹਾਡੇ ਤੇ ਧਾੜ ਵੀ ਚੜ੍ਹ ਕੇ ਆਏ ਨੇ, ਤੁਸੀਂ ਉਹਨਾਂ ਦਾ ਕਲਚਰ ਜਿਹੜਾ ਹੈ ਜਾਂ ਕਹੀਏ ਸੱਭਿਆਚਾਰ ਹੈਗਾ ਉਹਨੂੰ ਤੁਸੀਂ ਲੈ ਲਿਆ, ਅਡਾਪਟ ਕਰ ਲਿਆ, ਆਪਣਾ ਤੁਸੀਂ ਪਿੱਛੇ ਕਰ ਦਿੱਤਾ, ਉਹਦੇ ਤੋਂ ਤੁਸੀਂ ਮੁਨਕਰ ਹੋ ਗਏ। ਮੈਂ ਨਾਲ ਐਡ ਕਰ ਦੇਣਾ ਚਾਹੁੰਦਾ ਥੋੜਾ ਜਿਹਾ ਕਿ ਜਿੱਥੇ ਆਪਾਂ ਯੂਕੇ ਦੀ ਗੱਲ ਕਰਦੇ ਹਾਂ ਤਾਂ ਚੜ੍ਹਦੇ ਪੰਜਾਬ ਦੀ, ਭਾਰਤ ਦੇ ਵਿੱਚ ਜਿਹੜਾ ਪੰਜਾਬ ਹੈਗਾ, ਮੈਂ ਤੁਹਾਨੂੰ ਉਹਦੀ ਵੀ ਸਥਿਤੀ ਦੱਸ ਦਿੰਦਾ। ਤੁਸੀਂ ਪਾਕਿਸਤਾਨ ਦੀ ਦੱਸ ਰਹੇ ਹੋ ਕਿ ਉੱਥੇ ਆਪਾਂ ਜਿਹੜੀ ਹੈ ਪੰਜਾਬੀ ਬੋਲੀ ਦੇ ਨਾਲ ਕੀ ਕੁਛ ਕਰ ਦਿੱਤਾ, ਤਾਂ ਦੂਜੇ ਪਾਸੇ ਵੀ ਕੋਈ ਘੱਟ ਨਹੀਂ। ਚੜ੍ਹਦੇ ਪੰਜਾਬ ਦੇ ਵਿੱਚ ਵੀ ਅਸੀਂ ਇਹੀ ਕੁਛ ਕਰ ਰਹੇ ਹਾਂ। ਜਿੱਥੇ ਹੁਣ ਚੜ੍ਹਦੇ ਪੰਜਾਬ ਦੀ ਮੈਂ ਤੁਹਾਨੂੰ ਗੱਲ ਦੱਸਣ ਲੱਗਿਆ ਕਿ ਘਰਾਂ ਦੇ ਵਿੱਚ ਸਾਡੇ ਬੱਚੇ, ਜੇ ਆਪਾਂ ਇਹ ਵੀ ਚਲੋ ਕਹਿ ਦਈਏ ਕਿ ਧਰਮਾਂ ਦੇ ਨਾਲ ਵੀ ਜੋੜ ਕੇ ਨਾ ਦੇਖੀਏ ਆਪਾਂ, ਤਾਂ ਜਿਹੜੇ ਪੰਜਾਬੀ, ਜਿਹੜੇ ਸਿੱਖਾਂ ਦੇ ਬੱਚੇ, ਹਿੰਦੂਆਂ ਦੇ ਬੱਚੇ, ਜਾਂ ਫਿਰ ਕਿਸੇ ਹੋਰ ਧਰਮ ਦੇ ਮੁਸਲਮਾਨ ਭਾਈਚਾਰੇ ਦੇ ਜਿਹੜੇ ਬੱਚੇ ਨੇ, ਉਹ ਸਾਰਿਆਂ ਨੂੰ ਕਿਤੇ ਨਾ ਕਿਤੇ ਦੂਜੀਆਂ ਭਾਸ਼ਾਵਾਂ ਜਿਹੜੀਆਂ ਹੈ ਉਹਦੇ ਵਿੱਚ ਉਹਨਾਂ ਨੂੰ ਲੈ ਕੇ ਤੇ ਉਹਨਾਂ ਨੂੰ ਸਕੂਲਾਂ ਦੇ ਵਿੱਚ ਵੀ ਉਹ ਸਾਰਾ ਕੁਝ ਸਿਖਾਇਆ ਜਾਂਦਾ। ਇੱਥੋਂ ਤੱਕ ਕਿ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਪੰਜਾਬ ਦੇ ਵਿੱਚ ਜਿੱਥੇ ਦੀ ਆਪਾਂ ਕਹੀਏ ਕਿ ਮਾਂ ਬੋਲੀ ਪੰਜਾਬ ਦੀ ਪੰਜਾਬੀ ਹੈ ਤੇ ਪੰਜਾਬ ਸ਼ਬਦ ਹੀ ਪੰਜਾਬੀ ਤੋਂ ਬਣਿਆ, ਤੇ ਉੱਥੇ ਸਕੂਲਾਂ ਦੇ ਵਿੱਚ ਜੁਰਮਾਨਾ ਕੀਤਾ ਜਾਂਦਾ ਬੱਚਿਆਂ ਨੂੰ ਜੇਕਰ ਉਹ ਪੰਜਾਬੀ ਬੋਲਦੇ। ਇਹੋ ਜਿਹੇ ਹਾਲਾਤ ਸਾਡੇ ਹੋ ਚੁੱਕੇ ਆ। ਦੂਸਰੀ ਸਰਕਾਰੀ ਅਦਾਰਿਆਂ ਦੀ ਗੱਲ ਕਰ ਲਈਏ ਜਾਂ ਬੈਂਕਾਂ ਦੀ ਗੱਲ ਕਰ ਲਈਏ, ਮੈਂ ਖੁਦ ਇੱਕ ਬੈਂਕ ਦੇ ਅੰਦਰ ਜਾ ਕੇ ਦੇਖਿਆ ਪੰਜਾਬ ਦੇ ਵਿੱਚ, ਆਪਣੇ ਸ਼ਹਿਰ ਦੇ ਵਿੱਚ ਹੀ, ਉੱਥੇ ਉਹਨਾਂ ਨੇ ਇੱਕ ਬਕਾਇਦਾ ਕੰਧਾਂ ਦੇ ਉੱਤੇ ਛੋਟੇ ਛੋਟੇ ਸਟicker ਬਣਾ ਕੇ ਲਾਏ ਹੋਇਆ। ਉਹਦੇ ਉੱਤੇ ਕੀ ਲਿਖਿਆ ਹੋਇਆ कि अगर आप हिंदी में बात करेंगे तो हमें समझने समझाने में कोई दिक्कत नहीं होगी, आपका काम जो है वो जल्दी से हो जाएगा। मतलब कुछ इस तरह का बैंक स्टाफ वालों लिखा गया। ते जिहड़ी बीबी अगे बैठी हुई है काउंटर दे उत्ते, जिन्हें लोकां दे नाल राबता कायम करना है, वो बीबी भी साडे शहर दी है, मतलब कि पंजाब दे उस शहर दी है जिथों असीं जिथे वो बैंक हैगा, पर वो कर की रही है, बोल हिंदी दे विच रही है। मतलब कि ਆਪਾਂ ਰਹਿਣਾ ਵੀ ਉੱਥੇ, ਖਾਣਾ ਵੀ ਉੱਥੇ, ਉੱਥੋਂ ਦਾ ਕਲਚਰ, ਚਾਹੇ ਅਸੀਂ ਸਿੱਖਾਂ ਦੇ ਘਰ ਜੰਮੇ ਆ, ਚਾਹੇ ਅਸੀਂ ਮੁਸਲਮਾਨਾਂ ਦੇ ਘਰ ਜੰਮੇ ਆ, ਪਰ ਫਿਰ ਅਸੀਂ ਬੋਲੀ ਦੇ ਨਾਲ ਗੱਦਾਰੀ ਕਿਉਂ ਕਰਦੇ ਆ? ਇੱਕ ਬੇਨਤੀ ਮੈਂ ਕਰ ਦਿੰਦਾ, ਅਸੀਂ ਕਿਸੇ ਦੇ ਖਿਲਾਫ ਨਹੀਂ, ਸਾਰੀਆਂ ਬੋਲੀਆਂ ਨੂੰ ਅਸੀਂ ਪਿਆਰ ਕਰਦੇ ਆ। ਸਾਡੀਆਂ ਦੂਸਰੀਆਂ ਤੀਸਰੀਆਂ ਬੋਲੀਆਂ ਹੋ ਸਕਦੀਆਂ ਉਹ, ਪਰ ਪੰਜਾਬੀ ਜਿਹੜੀ ਹੈ ਉਹ ਸਾਡੀ ਆਪਣੀ ਬੋਲੀ ਹੈ। ਜੇਕਰ ਅਸੀਂ ਪੰਜਾਬ ਚਾਹੇ ਚੜ੍ਹਦਾ ਹੋਵੇ ਚਾਹੇ ਲਹਿੰਦਾ ਪੰਜਾਬ ਹੋਵੇ, ਜੇ ਅਸੀਂ ਉਹਦੇ ਵਿੱਚ ਹੀ ਵਸਾ ਦਿੱਤਾ ਪੰਜਾਬੀ ਨੂੰ, ਤਾਂ ਫਿਰ ਅਸੀਂ ਕਿਤੇ ਵੀ ਕਹਿੰਦੇ ਹੁੰਦੇ ਨਾ ਵੀ ਜਿਹਨੂੰ ਘਰੋਂ ਧੱਕੇ ਪੈਣ ਤੇ ਉਹਨੂੰ ਬਾਹਰੋਂ ਵੀ ਫਿਰ ਧੱਕੇ ਪੈਂਦੇ ਹੁੰਦੇ। ਸੋ ਜਿੱਥੇ ਵੀ ਤੁਸੀਂ ਚਲੇ ਜਾਓਗੇ ਤੁਹਾਨੂੰ ਧੱਕੇ ਪੈਣੇ। ਬਿਲਕੁਲ, ਇਹ ਗਰਾਊਂਡ ਤੇ ਜੋ ਤੁਸੀਂ ਦੱਸਿਆ, ਸਾਡੇ ਲਹਿੰਦੇ ਪੰਜਾਬ ਦਾ ਪੰਜਾਬੀ ਸ਼ਾਇਦ ਉਹ ਬੜਾ ਖੁਸ਼ ਹੈ ਕਿ ਚੜ੍ਹਦੇ ਪੰਜਾਬ ਦੇ ਵਿੱਚ ਕੋਈ ਪੰਜਾਬੀ ਦੀ ਸਿਚੁਏਸ਼ਨ ਬੜੀ ਆਈਡੀਅਲ ਹੈ। ਲੇਕਿਨ ਜਿਸ ਤਰ੍ਹਾਂ ਤੁਸੀਂ ਦੱਸਿਆ, ਉਸ ਤੋਂ ਪਹਿਲੇ ਹੋਰ ਦੋਸਤਾਂ ਦੇ ਨਾਲ ਗੱਲ ਵੀ ਹੁੰਦੀ ਰਹਿੰਦੀ ਹੈ। ਅੱਛਾ, ਜਿਸ ਤਰ੍ਹਾਂ ਬੋਲੀ ਨੂੰ ਦਬਾਇਆ ਜਾ ਰਹੀ ਹੈ ਪੰਜਾਬ ਦੇ, ਅਗਰ ਅਸੀਂ ਦੇਖੀਏ ਤਾਂ ਦੋ ਚੀਜ਼ਾਂ ਤੇ ਪੰਜਾਬ ਖੜਾ ਹੈ, ਜਾਂ ਪੰਜਾਬ ਦਾ ਬਚਾਓ ਹੈ ਤੇ ਦੋ ਚੀਜ਼ਾਂ ਦੇ ਵਿੱਚ ਪੰਜਾਬ ਦਾ ਬਚਾਓ ਹੈ। ਪਹਿਲਾ ਬੋਲੀ ਜੇ ਬਚ ਗਈ, ਦੂਜਾ ਜੇ ਖੇਤੀ ਬਚ ਗਈ। ਹੁਣ ਲਹਿੰਦਾ ਪੰਜਾਬ ਹੋਵੇ, ਚੜ੍ਹਦਾ ਪੰਜਾਬ ਹੋਵੇ, ਉੱਥੇ ਖੇਤੀ ਤੇ ਜ਼ਮੀਨਾਂ ਨੂੰ ਹਜ਼ਮ ਕਰਨ ਦੀ ਜਾਂ ਉਹਨਾਂ ਤੇ ਮੱਲ ਮਾਰਨ ਦੀ, ਕਬਜ਼ਾ ਕਰਨ ਦੀ ਖਾਸ ਸਾਜ਼ਿਸ਼ ਹੈ, ਜਿਹਦੇ ਤਹਿਤ ਮੋਦੀ ਸਰਕਾਰ ਨੇ 3 ਬਿੱਲ ਪਾਸ ਕੀਤੇ। ਔਰ ਕਿਸਾਨਾਂ ਵੱਲੋਂ ਉਹ ਜਿਹੜੀ ਪਹਿਲੀ ਰੈਜ਼ਿਸਟੈਂਸ ਉੱਠਦੀ ਹੈ ਉਹ ਪੰਜਾਬ ਦੇ ਕਿਸਾਨਾਂ ਵੱਲੋਂ ਹੈ। ਉਸ ਤੋਂ ਬਾਅਦ ਹਰਿਆਣਾ ਦੇ ਲੋਕ ਉਹਨਾਂ ਨਾਲ ਮਿਲੇ, ਫਿਰ ਬਾਕੀ ਸਟੇਟਸ ਦੇ ਵਿੱਚ ਉਹਨਾਂ ਦੇ ਨਾਲ ਲੋਕ ਮਿਲਦੇ ਗਏ। ਲੇਕਿਨ ਪੰਜਾਬ ਦੇ ਲੋਕਾਂ ਨੂੰ ਇਹ ਸ਼ਊਰ ਆਇਆ ਕਿ ਅਸੀਂ ਤੇ ਬਿਲਕੁਲ ਖਤਮ ਹੋ ਜਾਣਾ, ਸਾਡੀ ਅਗਰ ਖੇਤੀ ਖਤਮ ਹੋ ਗਈ ਤੇ। ਇਸ ਲਹਿਰ ਨੂੰ ਕਿਵੇਂ ਵੇਖਦੇ ਹੋ ਕਿ ਕਿਸਾਨ ਮੂਵਮੈਂਟ ਜਿਹੜੀ ਹੈ ਇਹਦਾ ਉੱਠਣਾ, ਕਿਆ ਉਹ ਪੰਜਾਬੀਅਤ ਦਾ ਰਿਵਾਈਵਲ ਹੋਏਗਾ? ਕਿਉਂਕਿ ਖੇਤੀ ਬਚੇਗੀ ਤੇ ਪੰਜਾਬ ਤੇ ਜੁੜਿਆ ਹੋਈ ਖੇਤੀ ਦੇ ਨਾਲ ਹੈ। ਪੰਜਾਬੀ ਦੀ ਜ਼ਿਆਦਾ ਜਿਹੜੀਆਂ ਅਸੀਂ ਟਰਮਸ ਹਨ ਉਹ ਦੇਖੀਏ ਤੇ ਉਹ ਹੈ ਨਹੀਂ ਜ਼ਰਾਤ, ਅਗਰ ਪੰਜਾਬੀ ਦੇ ਵਿੱਚੋਂ ਕੱਢ ਦਈਏ ਤੇ ਬਾਕੀ ਸ਼ਾਇਦ ਅੱਧੀ ਪੰਜਾਬੀ ਨਾ ਰਵੇ। ਐਗਰੇਰੀਅਨ ਸੁਸਾਇਟੀ ਹੈ, ਐਗਰੇਰੀਅਨ ਸੁਸਾਇਟੀ ਦੇ ਵਿੱਚ ਤੁਸੀਂ ਜ਼ਰਾਤ ਤੇ ਕਾਰਪੋਰੇਟ ਦਾ ਇਸ ਤਰੀਕੇ ਨਾਲ ਕਬਜ਼ਾ ਕਰਾ ਦਿਓਗੇ ਤਾਂ ਸੁਸਾਇਟੀ ਆਪੇ ਹੀ ਇੱਕ ਜੈਮ ਹੋ ਜਾਏਗੀ, ਖਤਮ ਹੋ ਜਾਏਗੀ। ਸੋ ਕਿਆ ਇਹ ਸਾਜ਼ਿਸ਼ ਜਿਹੜੀ ਹੈ ਉੱਥੋਂ ਦਾ ਕਿਸਾਨ
ਉਸਨੇ ਸਮਝ ਲਈ ਹੈ, ਕਿਸ ਹੱਦ ਤੱਕ ਸਮਝੀ ਹੈ, ਆਉਣ ਵਾਲਾ ਵੇਲਾ ਕਿਸ ਤਰ੍ਹਾਂ ਬਦਲ ਰਹੀ ਹੈ, ਕਿਵੇਂ ਕਰਵਟ ਲੈ ਰਹੀ ਹੈ, ਕੀ ਇਸ ਤੇ ਤੁਹਾਡੀ ਖਾਸ ਨਜ਼ਰ ਹੈ? ਇਹ ਸਾਡੇ ਸੁਣਨ ਵਾਲਿਆਂ ਨੂੰ ਕੁਝ ਦੱਸੋ ਇਸ ਬਾਰੇ। ਬਿਲਕੁਲ ਬਿਲਕੁਲ, ਬੜੀ ਖੂਬਸੂਰਤ ਤੁਸੀਂ ਗੱਲ ਕੀਤੀ ਹੈ ਕਿ ਇੱਕ ਬੋਲੀ ਤੇ ਇੱਕ ਜ਼ਮੀਨ ਜਿਹੜੀ ਹੈ ਉਹ ਜੇਕਰ ਉਹਨੂੰ ਅਸੀਂ ਵਿਸਾਰ ਦਿਆਂਗੇ ਤਾਂ ਫਿਰ ਅਸੀਂ ਕਿਸੇ ਜੋਗੇ ਨਹੀਂ। ਜੇਕਰ ਸਾਡੀਆਂ ਜ਼ਮੀਨਾਂ ਨਹੀਂ ਰਹਿਣਗੀਆਂ, ਸਾਡੀ ਬੋਲੀ ਨਹੀਂ ਰਹੇਗੀ, ਤੇ ਅਸੀਂ ਵੀ ਨਹੀਂ ਘਰ ਦੇ ਨਾ ਰਵਾਂਗੇ ਨਾ ਘਾਟ ਦੇ ਰਵਾਂਗੇ। ਸੋ ਸਾਡੇ ਜਿਹੜੇ ਪੰਜਾਬ ਦੇ ਜਿਹੜੇ ਲੋਕ ਨੇ ਜੀ, ਚੜ੍ਹਦੇ ਪੰਜਾਬ ਦੇ ਲੋਕ, ਉਹ ਇਸ ਗੱਲ ਨੂੰ ਤਾਂ ਪਛਾਣ ਗਏ ਨੇ ਕਿ ਸਾਡੀ ਜ਼ਮੀਨ ਖੋਈ ਜਾ ਰਹੀ ਹੈ। ਹੁਣ ਮੋਦੀ ਸਾਹਿਬ ਨੇ ਐਸੇ ਬਿੱਲ ਬਣਾ ਦਿੱਤੇ ਆ ਕਿ ਜਿਸ ਤੋਂ ਬਾਅਦ ਕਾਰਪੋਰੇਟ ਘਰਾਣੇ ਤੁਹਾਡੀਆਂ ਜ਼ਮੀਨਾਂ ਦੇ ਉੱਤੇ ਆ ਕੇ ਕਬਜ਼ੇ ਕਰ ਲੈਣਗੇ। ਪੰਜਾਬ ਦਾ ਹਰ ਇੱਕ ਸਿੱਖ, ਪੰਜਾਬ ਦਾ ਹਰ ਇੱਕ ਮੁਸਲਮਾਨ, ਪੰਜਾਬ ਦਾ ਹਰ ਇੱਕ ਹਿੰਦੂ, ਪੰਜਾਬ ਵਾਸੀ ਆਪਾਂ ਕਹਿ ਲਈਏ ਸਾਰਿਆਂ ਨੂੰ ਮੁਕੰਮਲ ਤੌਰ ਦੇ ਉੱਤੇ, ਉਹ ਇਹ ਗੱਲ ਸਮਝ ਗਏ। ਹਰ ਕੋਈ ਜਿਹੜਾ ਇਸ ਗੱਲ ਦਾ ਵਿਰੋਧ ਕਰ ਰਿਹਾ ਵੀ ਭਾਈ ਆਹ ਬਿੱਲ ਜਿਹੜੇ ਨੇ ਉਹ ਰੱਦ ਹੋਣੇ ਚਾਹੀਦੇ ਆ, ਸਾਨੂੰ ਇਹ ਨਹੀਂ ਚਾਹੀਦੇ। ਸਾਡੀਆਂ ਜ਼ਮੀਨਾਂ ਜੇਕਰ ਆਪਾਂ ਦੇਖੀਏ, ਮੈਂ ਕੱਲ ਵੀ ਇੱਕ ਪ੍ਰੋਗਰਾਮ ਦੇ ਵਿੱਚ ਗੱਲ ਕਰ ਰਿਹਾ ਸੀ ਕਿ ਸਾਡੇ ਤਾਂ ਐਸੀਆਂ ਪੰਜਾਬੀ ਫਿਲਮਾਂ ਵੀ ਬਣੀਆਂ ਤਕਰੀਬਨ 30 ਸਾਲ ਪਹਿਲਾਂ, ਐਸੀਆਂ ਬਹੁਤ ਸਾਰੀਆਂ ਫਿਲਮਾਂ ਬਣੀਆਂ ਕਿ ਜ਼ਮੀਨ ਦੇ ਪਿੱਛੇ ਕਤਲ ਹੋ ਰਹੇ ਸੀ। ਇੱਕ ਆਂਢ ਗੁਆਂਢ ਦੇ ਵਿੱਚ ਕਿਸੇ ਦੀ ਨਾਲ ਵੱਟ ਲੱਗਦੀ ਹੈ ਤਾਂ ਉਹ ਜ਼ਮੀਨ ਕਰਕੇ ਕਤਲ। ਮਤਲਬ ਕਿ ਇੱਥੋਂ ਤੱਕ ਸਾਡੇ ਵਿੱਚ ਇੰਨਾ ਖੂਨ ਦੇ ਵਿੱਚ ਆ ਸਾਡੇ ਕਿ ਸਾਡੀ ਜ਼ਮੀਨ ਤੇ ਸਾਡੀ ਬੋਲੀ ਜਿਹੜੀ ਹੈ ਉਹ ਸਾਡੀ ਹੋਣੀ ਚਾਹੀਦੀ ਹੈ। ਸੋ ਜ਼ਮੀਨ ਦੀ ਗੱਲ ਸਮਝ ਗਏ ਆ, ਪਰ ਕਿਤੇ ਨਾ ਕਿਤੇ ਅਸੀਂ ਬੋਲੀ ਵਾਲੀ ਜਿਹੜੀ ਗੱਲ ਹੈ, ਇਹ ਤਾਂ ਜ਼ਮੀਨ ਤਾਂ 3 ਬਿੱਲ ਲਿਆ ਕੇ ਪਤਾ ਲੱਗ ਗਿਆ ਤੁਹਾਨੂੰ ਵੀ ਇਹ ਬਿੱਲ ਆਏ ਆ, ਤੁਹਾਡੇ ਜਿਹੜੇ ਵਕੀਲਾਂ ਨੇ ਤੁਹਾਨੂੰ ਦੱਸ ਦਿੱਤਾ ਜਾਂ ਫਿਰ ਖੇਤੀ ਮਾਹਰਾਂ ਨੇ ਦੱਸ ਦਿੱਤਾ ਕਿ ਜਿਹੜੇ ਬਿੱਲ ਆਏ ਨੇ ਇਹਦੇ ਨਾਲ ਤੁਹਾਡੀ ਜ਼ਮੀਨ ਨੂੰ ਖਤਰਾ ਹੈ, ਪਰ ਬੋਲੀ ਵਾਲਾ ਨਹੀਂ ਆਪਾਂ ਸਮਝ ਸਕੇ। ਉਹ ਇਹ ਜਿਹੜਾ ਜ਼ਮੀਨ ਵਾਲੇ ਬਿੱਲ ਤਾਂ ਅੱਜ ਆ ਰਹੇ ਨੇ, ਬੋਲੀ ਵਾਲੇ ਜਿਹੜੇ ਬਿੱਲ ਨੇ ਉਹ 1966 ਦੇ ਵਿੱਚ ਸ਼ੁਰੂ ਹੋ ਗਏ ਸੀ, ਜਦੋਂ ਪੰਜਾਬੀ ਸੂਬਾ ਬਣਾਇਆ ਜਾ ਰਿਹਾ ਸੀ। ਪੰਜਾਬੀ ਸੂਬਾ ਜਦੋਂ ਬਣਾਇਆ ਗਿਆ ਤਾਂ ਉਸ ਵੇਲੇ ਇਹ ਵੀ ਮੈਂ ਗੱਲ ਜਿਹੜੀ ਆਪਾਂ ਪਹਿਲਾਂ ਇੰਗਲੈਂਡ ਦੀ ਕਰਕੇ ਹਟਿਆ ਵੀ ਅਸੀਂ ਮੁਨਕਰ ਹੋ ਜਾਂਦੇ ਹਾਂ ਜਦੋਂ ਮਰਦਮਸ਼ੁਮਾਰੀ ਹੁੰਦੀ ਹੈ। ਪੰਜਾਬੀ ਸੂਬੇ ਵੇਲੇ ਮਰਦਮਸ਼ੁਮਾਰੀ ਹੁੰਦੀ ਹੈ ਤਾਂ ਸਾਡੇ ਪੰਜਾਬ ਦੇ ਸਾਡੇ ਹਿੰਦੂ ਭਰਾਵਾਂ ਨੇ ਆਪਣੀ ਬੋਲੀ ਜਿਹੜੀ ਹੈ ਉਹ ਹਿੰਦੀ ਲਿਖਾਈ ਸੀ। ਮਤਲਬ ਕਿ ਅਸੀਂ ਪੰਜਾਬ 'ਚ ਰਹਿ ਰਹੇ ਹਾਂ, ਪੰਜਾਬ ਦਾ ਖਾ ਪੀ ਰਹੇ ਹਾਂ, ਪੰਜਾਬ ਦਾ ਸੱਭਿਆਚਾਰ ਆਪਾਂ ਜਿਹੜਾ ਇਸਤੇਮਾਲ ਕਰ ਰਹੇ ਹਾਂ, ਪਰ ਜਦੋਂ ਮਰਦਮਸ਼ੁਮਾਰੀ ਹੋਈ ਸੀ ਤਾਂ ਉੱਥੇ ਆਪਣੀ ਬੋਲੀ ਹਿੰਦੀ ਉਹਨਾਂ ਵੱਲੋਂ ਲਿਖਾਈ ਗਈ। ਪਰ ਅੱਜ ਸਿਰਫ ਹਿੰਦੂ ਭਰਾਵਾਂ ਦਾ ਕਸੂਰ ਨਹੀਂ ਹੈ, ਅੱਜ ਸਾਡੇ ਹੋਰ ਜਿਹੜੇ ਧਰਮਾਂ ਦੇ ਲੋਕ ਪੰਜਾਬ 'ਚ ਰਹਿਣ ਵਾਲੇ ਆਪਣੇ ਬੱਚਿਆਂ ਦੇ ਨਾਲ ਖੁਦ ਉਹ ਹਿੰਦੀ ਦੇ ਵਿੱਚ ਗੱਲ ਕਰਦੇ ਨੇ। ਘਰ ਬੱਚਾ ਸਕੂਲ ਤੋਂ ਆਉਂਦਾ ਹੈ ਤੇ ਉਹਦੇ ਨਾਲ ਹਿੰਦੀ 'ਚ ਗੱਲ ਹੁੰਦੀ ਹੈ, ਬੇਟਾ ਕਿਆ ਕਰਕੇ ਆਏ ਹੋ, ਅੱਜ ਕਿਆ ਪੜਾ ਹੈ, ਟੀਚਰ ਨੇ ਕਿਆ ਸਿਖਾਇਆ ਹੈ। ਦੂਜੀ ਗੱਲ ਜਿਹੜੀ ਮੈਂ ਪਹਿਲਾਂ ਦੱਸੀ, ਮੈਂ ਦੁਬਾਰਾ ਉਹਨੂੰ ਦੁਹਰਾ ਦਿੰਦਾ ਕਿ ਪੰਜਾਬ 'ਚ ਚੱਲਣ ਵਾਲੇ ਸਕੂਲ ਐਸੇ ਨੇ ਸਾਡੇ, ਉਹਦੇ ਵਿੱਚ ਜੁਰਮਾਨਾ ਲਗਾ ਦਿੱਤਾ ਜਾਂਦਾ ਬੱਚਿਆਂ ਨੂੰ ਕਿ ਤੁਸੀਂ ਜੇਕਰ ਪੰਜਾਬੀ ਬੋਲੋਗੇ ਤਾਂ ਤੁਹਾਨੂੰ ਜੁਰਮਾਨਾ ਹੋਏਗਾ। ਉਹ ਕਹਿੰਦੇ ਵੀ ਪੰਜਾਬੀ ਬੋਲਣੀ ਕਿਉਂ ਨਹੀਂ, ਉਹ ਬੱਚਿਆਂ ਨੂੰ ਕਿਉਂ ਕਹਿੰਦੇ ਆ, ਕਹਿੰਦੇ ਰੁੱਖੀ ਬੋਲੀ ਹੈ, ਇਹ ਬੋਲੀ ਰੁੱਖੀ ਹੈ, ਇਹਦੇ ਵਿੱਚੋਂ ਅਨਪੜ੍ਹਤਾ ਦੀ ਝਲਕ ਜਿਹੜੀ ਉਹ ਪੈਂਦੀ ਹੈ। ਤੇ ਹਿੰਦੀ ਜਿਹੜੀ ਭਾਸ਼ਾ ਹੈ ਉਹਦੇ ਵਿੱਚੋਂ ਇੱਕ ਪੜ੍ਹਿਆ ਲਿਖਿਆਂ ਵਾਲੀ ਜਿਹੜੀ ਝਲਕ ਹੈ ਉਹ ਪੈਂਦੀ ਹੈ। ਸੋ ਉਹਨਾਂ ਦਾ ਇਹ ਮੰਨਣਾ, ਤੇ ਕਿਤੇ ਨਾ ਕਿਤੇ ਚੜ੍ਹਦੇ ਪੰਜਾਬ ਵਾਲੇ ਤੇ ਲਹਿੰਦੇ ਪੰਜਾਬ ਵਾਲੇ ਸਾਰਿਆਂ ਨੂੰ ਇਹ ਸਾਡਾ ਸੁਨੇਹਾ ਹੈਗਾ ਵੀ ਭਾਈ ਇਹ ਚੀਜ਼ਾਂ ਤੁਸੀਂ ਜ਼ਮੀਨ ਦੇ ਜਿਹੜੇ ਬਿੱਲ ਨੇ ਉਹਨਾਂ ਨੂੰ ਪਛਾਣ ਗਏ ਹੋ, ਪਰ ਬੋਲੀ ਵਾਲੇ ਬਿੱਲ ਜਿਹੜੇ ਨੇ ਉਹ ਬੜੀ ਦੇਰ ਦੇ ਪਾਸ ਹੋ ਚੁੱਕੇ ਆ। ਹੌਲੀ ਹੌਲੀ ਕਿਵੇਂ ਤੁਹਾਡੇ ਅੰਦਰ ਘਰ ਕੀਤਾ ਜਾ ਰਿਹਾ, ਇਸ ਗੱਲ ਨੂੰ ਸਮਝਣਾ ਤੁਹਾਨੂੰ ਚਾਹੀਦਾ ਹੈ। ਹਰ ਸ਼ਬਦ ਪੰਜਾਬੀ ਦੇ ਵਿੱਚ ਬੋਲੋ। ਮੈਂ ਇਹ ਨਹੀਂ ਕਹਿੰਦਾ ਕਿ ਮੇਰੀ ਪੰਜਾਬੀ ਜਿਹੜੀ ਮੈਂ ਬੋਲ ਰਿਹਾ, ਕਿਉਂਕਿ ਇੰਗਲੈਂਡ ਦੇ ਵਿੱਚ ਰਹਿ ਰਹੇ ਹਾਂ, ਬੜੇ ਲੰਬੇ ਸਮੇਂ ਤੋਂ ਯੂਰਪ ਦੇ ਵਿੱਚ ਵੀ ਰਹਿ ਰਹੇ ਹਾਂ, ਬਹੁਤ ਸਾਰੇ ਸ਼ਬਦ ਜਿਹੜੇ ਆ ਉਹ ਆਪਾਂ ਵੀ ਦੂਸਰੇ ਭਾਸ਼ਾਵਾਂ ਦੇ ਜੀ ਵੱਡੀ ਬੋਲੀ ਹਮੇਸ਼ਾ ਲਫ਼ਜ਼ ਲੈਂਦੀ ਹੈ ਆਪਣੇ ਅੰਦਰ। ਬਿਲਕੁਲ ਬਿਲਕੁਲ, ਪਰ ਗੱਲ ਅਸਲ ਦੇ ਵਿੱਚ ਇਹ ਹੁੰਦੀ ਵੀ ਤੁਹਾਡੇ ਦਿਲ ਦੇ ਵਿੱਚ ਭਾਸ਼ਾ ਹੋਣੀ ਚਾਹੀਦੀ ਹੈ, ਬੋਲੀ ਹੋਣੀ ਚਾਹੀਦੀ ਕਿ ਅਸੀਂ ਪੰਜਾਬੀ ਹਾਂ, ਸਾਨੂੰ ਮਾਣ ਹੋਣਾ ਚਾਹੀਦਾ ਹੈ ਪੰਜਾਬੀ ਹੋਣ ਦੇ ਉੱਤੇ। ਕੁਝ ਵੀ ਹੋਵੇ, ਤੁਹਾਨੂੰ ਕੋਈ ਵੀ ਹੋਵੇ, ਕੋਈ ਵੀ ਕੁਝ ਕਹਿ ਰਿਹਾ ਹੋਵੇ, ਕੋਈ ਕਿਸੇ ਦੀ ਕੋਈ ਗੱਲ ਹੈਗੀ ਆ, ਕੋਈ ਚੱਕਰ ਨਹੀਂ, ਪਰ ਤੁਹਾਡੇ ਅੰਦਰ ਤੁਹਾਡੇ ਦਿਲ ਦੇ ਵਿੱਚ ਜਿਹੜੀ ਆ ਉਹ ਪੰਜਾਬੀ ਵਸੀ ਹੋਣੀ ਚਾਹੀਦੀ ਹੈ।